ਇਹ ਗੱਲ ਯਕੀਨਨ ਤੌਰ ਤੇ ਹੈ ਕਿ ਇੱਕ ਨਾ ਇੱਕ ਦਿਨ ਇਹ YouTube ਚੈਨਲਾਂ ਵਾਲੀਆਂ ਕਲਿੱਪਾਂ ਸਾਡੀ ਕੌਮ ਨੂੰ ਬਹੁਤ ਵੱਡੀ ਵਿਪਤਾ 'ਚ ਫਸਾਉਣਗੀ। ਇੱਕ ਫੋਟੋ ਚਲਾਈ ਜਾ ਰਹੀ ਆ ਜਿਹਦੇ ਵਿੱਚ ਕੁਝ ਸਿੱਖ ਦਰਬਾਰ ਸਾਹਿਬ ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਨੂੰ ਆ ਰਹੇ ਤੇ ਇਹ ਪ੍ਰਚਾਰਿਆ ਜਾ ਰਿਹਾ ਕਿ ਦੇਖੋ ਜੀ ਵਿਰਸਾ ਸਿੰਘ ਬਲਟੋਹਾ ਜਿਹੜਾ ਉਹ ਬੜਾ ਕੱਬੀ ਖਾਨ ਕਹਾਉਂਦਾ, ਕਹਿੰਦਾ ਸੀ ਮੈਂ ਸੰਤ ਭਿੰਡਰਾਂ ਵਾਲਿਆਂ ਦਾ ਖਾਸ ਰਿਹਾ, ਕਹਿੰਦਾ ਸੀਗਾ ਕਿ ਮੈਂ ਤਾਂ ਬੜਾ ਕੁਰਬਾਨੀ ਵਾਲਾ, ਤੇ ਆ ਦੇਖੋ ਜੀ ਹੱਥ ਖੜੇ ਕਰਕੇ ਆ ਆਪਰੇਸ਼ਨ ਬਲੈਕ ਥੰਡਰ ਹੋਇਆ। ਇੰਡੀਆ ਨੇ ਸਿੱਖਾਂ ਨੂੰ ਜਲੂਸ ਕੱਢ ਕੇ ਜਲੀਲ ਕਰਨਾ ਚਾਹਿਆ, ਉੱਥੇ ਇੰਡੀਆ ਦਾ ਜਲੂਸ ਨਿਕਲਿਆ, ਸਾਰੇ ਮੀਡੀਆ ਨੇ ਵੀ ਲਿਖਿਆ ਕਿ ਇਹ ਡਰਾਮਾ ਸੀ। ਹੁਣ ਇਸ ਮੌਕੇ ਦੇ ਉੱਤੇ ਜਿਹੜੇ ਸਾਡੇ ਸਿੱਖਾਂ ਦੇ ਬੱਚੇ ਭੋਲੇ ਭਾ ਅੰਦਰ ਫਸੇ ਹੋਏ ਸੀ, ਤੇ ਜੇ ਉਹਨਾਂ ਦੀ ਫੋਟੋ ਆ ਵੀ ਗਈ ਹੈ ਤਾਂ ਜਿਹੜਾ ਅੱਜ ਉਹਨੂੰ ਝੂਠ ਬੋਲ ਕੇ ਕਿ ਜੀ ਬਲਟੋਹੇ ਦੀ ਫੋਟੋ ਆ ਜਾਂ ਫਲਾਣੇ ਦੀ ਫੋਟੋ ਆ ਜਾਂ ਕਿਸੇ ਵੀ ਸਿੱਖ ਦੀ, ਇਹ ਗੱਲ ਕੋਈ ਬੜੀ ਅਕਲ ਵਾਲੀ ਹੈ? ਨਾ ਤਾਂ ਅਸੀਂ ਬਲਟੋਹੇ ਦੇ ਵਕੀਲ ਆ, ਨਾ ਅਸੀਂ ਕਿਸੇ ਹੋਰ ਦੇ ਆ, ਪਰ ਜਿੱਥੇ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਮਾਣ ਉੱਚਾ ਕਰਨ ਵਾਲੀਆਂ ਘਟਨਾਵਾਂ ਨੇ, ਉਹਨਾਂ ਦੀ ਗੱਲ ਕਰਨ ਦੀ ਬਜਾਏ 1984 ਦੀ ਜਿਹੜੀ ਸਾਡੀ ਠੁੱਕ ਬਣੀ ਹੋਈ ਹੈ ਉਹਦੀ ਗੱਲ ਕਰਨ ਦੀ ਬਜਾਏ 1988 ਦੀ ਇੱਕ ਫੋਟੋ ਚੱਕ ਕੇ ਲਿਖਣਾ ਕਿ ਆਹ ਲੋ ਜੀ ਫਲਾਣਾ ਹੱਥ ਖੜੇ ਕਰੀ ਆਉਂਦਾ, ਇਹ ਕਿਹੜੀ ਸਿਆਣਪ ਆ ਜੀ ਸਾਡੀ? ਕੀ ਜਿਹੜੇ ਆਏ ਦਿਨ ਹਿੰਦੂ ਅੱਤਵਾਦੀ ਸਾਡਾ ਜਲੂਸ ਕੱਢਦੇ ਆ, ਪਿਛਲੇ 15 ਦਿਨ ਤੋਂ ਨੀਚ ਗੱਲਾਂ ਲਿਖ ਕੇ ਪੋਸਟਾਂ ਪਾ ਰਹੇ ਨੇ, ਆ ਬੜੇ ਪੱਤਰਕਾਰੀ ਕਰਨ ਲੱਗੇ ਹੋਏ, ਆਪਾਂ ਉਹਨਾਂ ਨੂੰ ਹੋਰ ਮਸਾਲਾ ਦੇ ਕੇ ਆਹ ਲਿਖੋ ਸਾਡੇ ਬਾਰੇ ਵੀ ਤੁਸੀਂ ਹੱਥ ਖੜੇ ਕਰਕੇ ਆ ਜਾਓ। ਵੀ ਜੇਕਰ ਬਲਟੋਹੇ ਦੀ ਵੀ ਹੋਵੇ, ਆਪਾਂ ਬਲਟੋਹੇ ਨਾਲ ਅੰਦਰ ਖਾਤੇ ਚੋਂ ਲੜੀਏ ਭਿੜੀਏ, ਉਹਦੀ ਵਿਰੋਧ ਕਰੀਏ, ਪਰ ਆਹ ਕੀ ਹੋਇਆ ਵੀ ਪੂਰੀ ਕੌਮ ਦੀ ਬੇਇੱਜ਼ਤੀ ਕਰ ਲਈ, ਉਹਦਾ ਇਹ ਐਕਸ਼ਨ ਵਰਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 5 ਜੂਨ ਹੈ ਤੇ ਹੁਣੇ ਹੀ ਅੰਮ੍ਰਿਤਸਰ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਖਾਲਿਸਤਾਨ ਮਾਰਚ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ। ਹੁਣੇ ਹੀ ਉੱਥੋਂ ਹਾਜ਼ਰੀ ਭਰ ਕੇ ਮੈਂ ਸੰਗਤਾਂ ਦੇ ਰੂਬਰੂ ਹੋ ਰਿਹਾ। ਇਸ ਗੱਲ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਸਾਡੇ ਬਾਹਰਲੇ ਮੁਲਕਾਂ 'ਚ, ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਜਦੋਂ ਵੀ ਕੌਮ ਦੀ, ਪੰਥ ਦੀ, ਚੜ੍ਹਦੀ ਕਲਾ ਦੀ, ਖਾਲਿਸਤਾਨ ਦੀ ਗੱਲ ਹੁੰਦੀ ਹੈ ਤਾਂ ਇੰਡੀਅਨ ਸਟੇਟ ਦੇ ਜਿਹੜੇ ਦਲਾਲ ਨੇ ਉਹ ਬਹੁਤ ਪਿੱਟਦੇ ਆ ਕਿ ਜੀ ਇੰਡੀਆ ਆ ਕੇ ਗੱਲ ਕਰੋ, ਭਾਰਤ ਆ ਕੇ ਗੱਲ ਕਰੋ। ਤੇ ਇਸ ਗੱਲ ਨੂੰ ਕਰਨ ਵਾਲੇ ਜਿੱਥੇ ਹਿੰਦੂ ਅੱਤਵਾਦੀ ਨੇ, ਜਿੱਥੇ ਸਾਡੀ ਕੌਮ ਦੇ ਵਿਚਲੇ ਕਾਮਰੇਡ ਤੇ ਨਾਲ ਦੀ ਨਾਲ ਰਾਸ਼ਟਰਵਾਦੀ ਸਿੱਖ, ਜਿਨ੍ਹਾਂ ਨੂੰ ਕੌਮ ਦੀ ਆਜ਼ਾਦੀ ਨਾਲ ਕੋਈ ਮਤਲਬ ਨਹੀਂ, ਜਿਹੜੇ ਕਹਿੰਦੇ ਅਸੀਂ ਬਾਹਮਣਾਂ ਤੋਂ ਜੁੱਤੀਆਂ ਖਾਣੀਆਂ ਨੇ, ਹਿੰਦੂਆਂ ਦੇ ਗੁਲਾਮ ਰਹਿਣਾ, ਤੇ ਹੋਰ ਕਈ ਲੱਲੜ ਪੱਲੜ, ਇਹਨਾਂ ਦਾ ਇੱਕੋ ਰੰਡੀ ਰੋਣਾ ਹੁੰਦਾ ਕਿ ਤੁਸੀਂ ਭਾਰਤ ਆ ਕੇ ਗੱਲ ਕਰੋ। ਉਹਨਾਂ ਦਾ ਭਾਵ ਇੱਕ ਧਮਕੀ ਹੁੰਦਾ ਵੀ ਜਿਵੇਂ ਅਸੀਂ ਇਦੋਂ ਪਹਿਲਾਂ ਬੇਅੰਤ ਲੋਕਾਂ ਨੂੰ ਮਾਰ ਚੁੱਕੇ ਹਾਂ, ਉਵੇਂ ਅਸੀਂ ਤੁਹਾਨੂੰ ਮਾਰ ਦਿਆਂਗੇ। ਤੇ ਇਹ ਗੱਲ ਸਾਰੀ ਦੁਨੀਆ ਜਾਣਦੀ ਆ ਕਿ ਭਾਰਤ ਵਿੱਚ ਕਿਵੇਂ ਮਨੁੱਖੀ ਹੱਕਾਂ ਦਾ ਘਾਣ ਹੁੰਦਾ। 10-15 ਦਿਨ ਪਹਿਲਾਂ ਇੱਕ ਰੌਲਾ ਪੈ ਕੇ ਹਟਿਆ ਸਾਰੀ ਦੁਨੀਆ ਦੇ ਵਿੱਚ, ਜਦੋਂ ਮੋਦੀ ਤੋਂ ਇੱਕ ਪੱਤਰਕਾਰ ਬੀਬੀ ਨੇ ਇਹ ਸਵਾਲ ਪੁੱਛ ਲਿਆ ਕਿ ਮਨੁੱਖੀ ਹੱਕਾਂ ਦਾ ਘਾਣ। ਉਸ ਮੌਕੇ ਸਾਰੇ ਇੰਡੀਆ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਬੈਠੇ ਭਾਰਤੀਆਂ ਦਾ ਜੋ ਬੁਰਾ ਹਾਲ ਆਪਾਂ ਦੇਖਿਆ, ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਇਸ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੁੰਦੇ ਆ, ਜਿਸ ਤਰੀਕੇ ਨਾਲ ਈਸਾਈਆਂ ਤੇ ਜ਼ੁਲਮ ਹੁੰਦੇ ਆ, ਜਿਸ ਤਰੀਕੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਹੁੰਦੇ ਆ, ਇਸ ਤੋਂ ਇਲਾਵਾ ਦਲਿਤਾਂ ਉੱਤੇ, ਇੱਥੋਂ ਤੱਕ ਕਿ ਜਿਹੜੇ ਹਿੰਦੂਆਂ ਦੇ ਬਹੁਤ ਸਾਰੇ ਇਹੋ ਜਿਹੇ ਹਿੱਸੇ ਨੇ
ਜਿਨ੍ਹਾਂ ਨੇ ਕਿਸੇ ਵੇਲੇ ਆਪਣੇ ਹਿੰਦੂ ਭਾਈਚਾਰੇ ਨੂੰ ਬਹੁਤ ਵੱਡਾ ਮੰਨ ਕੇ ਮੋਦੀ ਨੂੰ ਵੋਟਾਂ ਪਾ ਬੈਠੇ, ਉਹ ਵੀ ਅੱਜ ਕੱਲ੍ਹ ਕਲਪਦੇ ਨੇ ਕਿ ਅਸੀਂ ਕਿੱਥੇ ਸਿਆਪਾ ਗਲ ਪਾ ਲਿਆ। ਕੁੱਲ ਮਿਲਾ ਕੇ ਮਨੁੱਖੀ ਹੱਕਾਂ ਦਾ ਘਾਣ ਕਰਨ ਕਰਾਉਣ ਦੇ ਲਈ ਜਾਣੇ ਜਾਂਦੇ ਇੰਡੀਅਨ ਸਿਸਟਮ ਨੇ ਇਹ ਜਿਹੜੀ ਧਮਕੀ ਦੇਣੀ ਸ਼ੁਰੂ ਕੀਤੀ ਹੋਈ ਆ ਕਿ ਇੰਡੀਆ ਆ ਕੇ ਗੱਲ ਕਰੋ, ਇਹ ਆਪਣੀ ਥਾਂ ਤੇ ਆ, ਪਰ ਧਨ ਨੇ ਉਹ ਸੂਰਮੇ ਜਿਹੜੇ ਇੰਡੀਆ ਦੇ ਵਿੱਚ ਰਹਿ ਕੇ ਆਏ ਦਿਨ ਖਾਲਿਸਤਾਨ ਦੇ ਝੰਡੇ ਚੱਕ ਕੇ, ਖਾਲਿਸਤਾਨ ਦੇ ਨਾਅਰੇ ਮਾਰ ਕੇ ਉਹਨਾਂ ਸਾਰਿਆਂ ਦੇ ਮੂੰਹ ਤੇ ਥੱਪੜ ਮਾਰਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਬਾਹਰ ਹੀ ਖਾਲਿਸਤਾਨ ਦੀ ਗੱਲ ਚੱਲਦੀ ਆ, ਇੱਥੇ ਤਾਂ ਕੋਈ ਨਹੀਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਲਿਸਤਾਨੀ ਝੰਡਿਆਂ ਦੀ ਛਤਰ ਛਾਇਆ ਹੇਠ ਹਜ਼ਾਰਾਂ ਸੰਗਤਾਂ ਨੇ ਜਿਸ ਤਰੀਕੇ ਨਾਲ ਆਕਾਸ਼ ਨੂੰ ਗੂੰਜ ਰਹੀ ਖਾਲਿਸਤਾਨੀ ਨਾਅਰੇਬਾਜ਼ੀ ਕੀਤੀ ਹੈ, ਇਹ ਉਹਨਾਂ ਸਾਰੇ ਲੋਕਾਂ ਨੂੰ ਸਬਕ ਦੇਣ ਵਾਲੀ ਗੱਲ ਆ ਜਿਹੜੇ ਇਹ ਭੰਡੀ ਪ੍ਰਚਾਰ ਕਰਦੇ ਰਹਿੰਦੇ ਆ ਕਿ ਜੀ ਇਹਦਾ ਢਾਈ ਟੂ ਨੇ, ਇਹਨਾਂ ਦੀ ਕੋਈ ਗੱਲ ਨਹੀਂ, ਕਿ ਇੱਥੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਹੈ। ਦੂਜੀ ਗੱਲ ਇਹ ਆ ਕਿ ਮੰਨ ਲਈ ਤੁਹਾਡੀ ਗੱਲ ਕਿ ਖਾਲਿਸਤਾਨ ਦੀ ਗੱਲ ਸਿੱਖਾਂ 'ਚ ਹੈ ਨਹੀਂ, ਪੰਜਾਬ 'ਚ ਹੈ ਨਹੀਂ, ਵਿੱਚ ਸੌਖਾ ਜਿਹਾ ਕੰਮ ਆ, ਕੱਟਾ ਕੱਟੀ ਕੱਢ ਲਓ, ਇੱਕ ਵਾਰੀ ਰੈਫਰੈਂਡਮ ਕਰਾ ਲਓ, ਰੈਫਰੈਂਡਮ ਦੇ ਨਾਲ ਤੁਹਾਡੇ ਸਾਹਮਣੇ ਆ ਜੂ। ਪਰ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਜੇ ਰੈਫਰੈਂਡਮ ਹੋਇਆ ਤਾਂ ਸਿੱਖਾਂ ਦੀ ਤੇ ਹੋਰਾਂ ਦੀ ਤਾਂ ਗੱਲ ਵੱਖਰੀ ਆ, ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਨੇ ਵੀ ਖਾਲਿਸਤਾਨ ਦੀ ਹਮਾਇਤ ਵਿੱਚ ਹੀ ਵੋਟ ਪਾਉਣੀ ਆ, ਕਿਉਂਕਿ 1947 ਤੋਂ ਜੋ ਗੰਦ ਭਾਰਤੀ ਨਿਜ਼ਾਮ ਦੇ ਉੱਤੇ ਕਾਬਜ ਹੋਏ ਬਾਹਮਣਵਾਦੀ ਬਾਹਮਣ ਬਾਣੀਆਂ ਗੱਠਜੋੜ ਨੇ ਪਾਇਆ, ਉਹਨੂੰ ਦੇਖ ਕੇ ਹਰੇਕ ਬੰਦਾ ਖਹਿੜਾ ਛਡਾਉਣ ਨੂੰ ਫਿਰਦਾ। ਖੈਰ, ਅੱਜ ਦਰਬਾਰ ਸਾਹਿਬ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ। ਸਕੂਲਾਂ 'ਚ ਛੁੱਟੀਆਂ ਨੇ, ਗਰਮੀ ਬਹੁਤ ਜ਼ਿਆਦਾ ਹੈ ਤੇ ਪੂਰੇ ਭਾਰਤ ਵਿੱਚੋਂ ਤੇ ਪੂਰੇ ਪੰਜਾਬ ਦੇ ਵਿੱਚੋਂ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦਾ ਹੜ੍ਹ ਆਇਆ ਹੋਇਆ। ਸਵੇਰੋਂ 6 ਜੂਨ ਨੂੰ ਘੱਲੂਘਾਰਾ ਦਿਹਾੜਾ ਦੀ ਯਾਦ ਵਿੱਚ ਸੰਗਤਾਂ ਨੇ ਜੁੜਨਾ ਹੈ ਤੇ ਇਸ ਮੌਕੇ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਆ, ਨਾਲ ਹੀ ਖਾਲਿਸਤਾਨ ਦਾ ਅਹਿਦ ਦੁਹਰਾਇਆ ਜਾਂਦਾ ਹੈ। ਦੂਜੇ ਪਾਸੇ ਕੱਲ ਨੂੰ ਫੇਰ ਅੰਮ੍ਰਿਤਸਰ ਬੰਦ ਦਾ ਸੱਦਾ, ਤੇ ਇਸ ਗੱਲ ਦੇ ਵਿੱਚ ਤਾਂ ਕਿਸੇ ਨੂੰ ਸ਼ੱਕ ਹੀ ਨਹੀਂ ਕਿ ਹਰ ਸਾਲ ਦੀ ਤਰ੍ਹਾਂ ਇਹ ਇੱਕ ਮੁਕੰਮਲ ਬੰਦ ਜਿਹੜਾ ਹੈਗਾ ਉਹ ਹੋਵੇ। ਖੈਰ, ਅੱਜ ਜਦੋਂ ਅਸੀਂ ਦਰਬਾਰ ਸਾਹਿਬ ਸੀ, ਉੱਥੇ ਕੁਝ ਬਜ਼ੁਰਗਾਂ ਨੇ ਜਿਹੜਾ ਬਾਹਰ ਦਰਬਾਰ ਸਾਹਿਬ ਦੇ ਮੂਹਰੇ ਇੱਕ ਖੁੱਲਾ ਬੈਠਣ ਲਈ ਫੁਆਰੇ ਲੱਗੇ ਨੇ, ਥਾਂ ਬਣਿਆ ਹੋਇਆ, ਸ਼ਾਮ ਦਾ ਟਾਈਮ ਸੀ ਤੇ ਜਦੋਂ ਅਰਦਾਸਾ ਸੋਧਿਆ ਗਿਆ, ਕੁਝ ਬਜ਼ੁਰਗ ਜਿਹੜੇ ਬੈਠੇ ਸੀ ਪਿੰਡੂ, ਜਿਹੜੇ ਇਸ ਪਾਰਕ ਵਿੱਚ ਸ਼ਾਮਲ ਹੋਣ ਆਏ ਸੀ, ਉਹਨਾਂ ਨਾਲ ਨੌਜਵਾਨ ਬੱਚੇ ਗੱਲਾਂ ਕਰ ਰਹੇ ਸੀ ਤੇ ਖਾਲਿਸਤਾਨੀ ਸੰਘਰਸ਼ ਦੀਆਂ ਗੱਲਾਂ, ਖਾਸ ਤੌਰ ਤੇ ਜੂਨ 84 ਦੀਆਂ ਗੱਲਾਂ, ਸੰਤ ਭਿੰਡਰਾਂ ਵਾਲਿਆਂ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਆਇਆ। ਇਹ ਗੱਲ ਬਹੁਤ ਹੀ ਅਹਿਮ ਹੈ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਅੰਦਰ ਸੰਤਾਂ ਬਾਰੇ ਤੇ ਸੰਘਰਸ਼ ਬਾਰੇ ਜਾਣਨ ਦੀ ਬਹੁਤ ਵੱਡੀ ਸਿੱਖ ਆ, ਸਿਦਕ ਆ, ਉਹ ਜਾਣਨਾ ਚਾਹੁੰਦੇ ਆ, ਸਮਝਣਾ ਚਾਹੁੰਦੇ ਆ। ਖੈਰ, ਇਸ ਵਾਰ ਇੱਕ ਖਾਸ ਗੱਲ ਇਹ ਦੇਖੀ ਆ ਕਿ ਜਿਹੜੇ ਸ਼ਹੀਦ ਦਰਬਾਰ ਸਾਹਿਬ ਵਿੱਚ ਹੋਏ ਨੇ, ਉਹਨਾਂ ਦੀ ਯਾਦ ਵਿੱਚ ਵੈਸੇ ਤਾਂ ਪਹਿਲਾਂ ਹੀ ਪ੍ਰੋਗਰਾਮ ਹੁੰਦੇ ਆ, ਪਰ ਇਸ ਵਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਘਰਾਂ 'ਚ ਲੋਕਾਂ ਨੇ ਆਪਣੇ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਹੋਏ ਨੇ। ਮੇਰੇ ਸਾਹਮਣੇ ਹੈ ਆਰਪ ਕੇ ਮਾਫ ਕਰਨਾ ਬਲਵੰਤ ਸਿੰਘ ਕਾਕਾ, ਉਹਨੂੰ ਛੋਟਾ ਨਾ ਕਾਕਾ ਸੀ, ਸ਼ਹੀਦ ਬਲਵੰਤ ਸਿੰਘ, ਰਾਜਵੀਰ ਸਿੰਘ ਉਹਦਾ ਬ੍ਰਦਰ ਆ, ਵਕੀਲਾਂ ਵਾਲੀ, ਇਹ ਮਖੂ ਦੇ ਨੇੜੇ ਪਿੰਡ ਆ। ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਭਾਈ ਬਲਵੰਤ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦ 'ਚ ਹੋ ਰਿਹਾ। ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ ਵਿੱਚ ਵੀ ਸਮਾਗਮ 10 ਤਰੀਕ ਨੂੰ ਹੋਣਾ। ਇਹ ਸਾਰੇ ਸਮਾਗਮ ਅਰਥ ਰੱਖਦੇ ਆ। ਇਹਨਾਂ ਸਮਾਗਮਾਂ ਦਾ ਇੱਕ ਆਪਣਾ ਹੀ ਜਲਵਾ ਤੇ ਜਲਾਓ ਹੈ।
ਪਰ ਇੱਕ ਗੱਲ ਹੋਰ ਇੱਥੇ ਧਿਆਨ ਮੰਗਦੀ ਹੈ, ਉਹ ਹੈ ਕਿ ਮਹਿਤੇ ਵਿੱਚ ਜਿਹੜਾ ਸਮਾਗਮ ਹੁੰਦਾ ਹੈ ਉਹਦੇ ਕਰਕੇ ਅੱਜ ਕੱਲ ਬੜੀ ਇੱਕ ਵਿਵਾਦ ਜਿਹਾ ਬਣਿਆ ਹੋਇਆ। ਵਿਵਾਦ ਬਣਨਾ ਨਹੀਂ ਸੀ ਚਾਹੀਦਾ ਪਰ ਬਣ ਗਿਆ। ਗੱਲ ਇਹ ਹੋਈ ਹੈ ਕਿ ਬੀਤੇ ਦਿਨੀ ਸ਼ਾਇਦ ਇਹ ਮਹਿਤਾ ਚੌਂਕ ਵਾਲੇ ਸਮਾਗਮ ਦੀ ਤਿਆਰੀ ਦੇ ਸੰਬੰਧ ਵਿੱਚ ਉੱਥੇ ਕੋਈ ਮੀਟਿੰਗ ਹੋਈ ਹੋਣੀ ਹੈ, ਪਤਾ ਨਹੀਂ। ਪਰ ਉਹਦੀ ਇੱਕ ਕਲਿੱਪ ਆਈ ਆ ਬਾਹਰ, ਜਿਹਦੇ ਵਿੱਚ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਮਦਮੀ ਟਕਸਾਲ ਦੇ ਪੱਖ ਵਿੱਚ ਬੋਲ ਰਹੇ ਨੇ ਕਿ ਇੱਥੇ ਇਹ ਸਮਾਗਮ ਅਸੀਂ ਕਿਉਂ ਕਰਾਉਣਾ ਸ਼ੁਰੂ ਕੀਤਾ ਮਹਿਤਾ ਚੌਂਕ 'ਚ। ਉਹਨਾਂ ਦਾ ਲਹਿਜਾ ਤੇ ਉਹਨਾਂ ਦੇ ਸ਼ਬਦ ਬੇਹੱਦ ਦਿਲ ਨੂੰ ਦਿਖਾਉਣ ਵਾਲੇ ਨੇ। ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਉੱਥੇ ਹੁੱਲੜਬਾਜ਼ੀ ਹੁੰਦੀ ਹੈ, ਤੇ ਹੋਰ ਵੀ ਉਹਨਾਂ ਨੇ ਬਹੁਤ ਅਵਾ ਤਵਾ ਬੋਲਿਆ, ਜਿਹੜੇ ਸ਼ਬਦ ਮੈਂ ਇੱਥੇ ਬੋਲਣੇ ਯੋਗ ਨਹੀਂ ਸਮਝਦਾ। ਅਸਲ ਵਿੱਚ ਜਿਹੜੀ ਉੱਥੇ ਖਾਲਿਸਤਾਨੀ ਨਾਅਰੇਬਾਜ਼ੀ ਹੁੰਦੀ ਹੈ, ਜਿਹੜੀ ਉੱਥੇ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਰੋਹ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਤੇ ਇਸ ਸਾਰੇ ਕਾਸੇ ਦੇ ਬਾਰੇ ਜਿਹੜੇ ਸ਼ਬਦ ਵਰਤੇ ਆ ਉਹ ਬਹੁਤ ਹੀ ਜ਼ਿਆਦਾ ਮਾੜੇ ਹੈ, ਦਿਲ ਨੂੰ ਦਿਖਾਉਣ ਵਾਲੇ। ਇਸ ਗੱਲ ਦੇ ਉੱਤੇ ਸਾਰਿਆਂ ਨੂੰ ਹੀ ਰੋਸਾ ਸੀ, ਸਾਰਿਆਂ ਨੂੰ ਗੁੱਸਾ ਸੀ, ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇੱਕ ਵੀਡੀਓ ਪਾ ਕੇ ਗੱਲ ਆਪਦੀ ਰੱਖੀ ਕਿ ਜਦੋਂ ਮੇਨ ਅਸਥਾਨ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਸਮਾਗਮ ਹੁੰਦੇ ਆ ਤਾਂ ਮਹਿਤੇ ਚੌਂਕ ਸਮਾਗਮ ਜਿਹੜਾ ਹੈਗਾ ਉਹ ਗਲਤ ਆ, ਉੱਥੇ ਨਹੀਂ ਕਰਨਾ ਚਾਹੀਦਾ, ਇਹ ਤਾਂ ਸਹੀ ਨਹੀਂ ਹੈ। ਜੋ ਵੀ ਉਹਨਾਂ ਨੇ ਵਿਚਾਰ ਆਪਦੇ ਰੱਖੇ, ਉਸ ਤੋਂ ਬਾਅਦ ਚ ਇੱਕ ਜਗ੍ਹਾ ਦੇ ਉੱਤੇ ਬਾਬਾ ਹਰਨਾਮ ਸਿੰਘ ਧੁੰਮਾ ਕਥਾ ਕਰਦੇ ਹੋਏ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਬੋਲੇ ਹੈ ਤੇ ਕਾਫੀ ਜ਼ਿਆਦਾ ਤਲਖ ਤੇ ਤਿੱਖੇ ਬੋਲ ਕਬੋਲ ਬੋਲੇ। ਇਹ ਜਿਹੜੀ ਗੱਲ ਛਿੜ ਪਈ ਆ, ਇਹ ਹੈ ਤਾਂ ਬਹੁਤ ਮੰਦਭਾਗੀ। ਜਿਨ੍ਹਾਂ ਦਿਨਾਂ ਦੇ ਵਿੱਚ ਆਪਾਂ ਨੂੰ ਇਕਜੁੱਟ ਤੇ ਇਕਮੁੱਠ ਹੋਣਾ ਚਾਹੀਦਾ, ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਚੱਲ ਪਿਆ ਚੱਕਰ ਮਾੜਾ ਹੈ। ਮਾੜਾ ਇੱਕ ਪੱਖ ਤੋਂ ਹੋਰ ਵੀ ਆ ਕਿ ਹਰ ਸਾਲ YouTube ਚੈਨਲਾਂ ਵਾਲੇ ਸਿੱਖ ਸੰਘਰਸ਼ ਨਾਲ ਸੰਬੰਧਿਤ, ਵਿਸ਼ੇਸ਼ ਕਰਕੇ ਜੂਨ 1984 ਨਾਲ ਸੰਬੰਧਿਤ ਲੋਕਾਂ ਦੀਆਂ ਇੰਟਰਵਿਊਜ਼ ਕਰਦੇ ਨੇ, ਪਰ ਇੱਕ ਬੜਾ ਮਾੜਾ ਕਰਦੇ ਨੇ ਕਿ ਨਿੱਕੇ ਨਿੱਕੇ ਕਲਿੱਪ ਕੱਢ ਕੇ ਉਹਨਾਂ ਨੂੰ ਪੋਸਟ ਕਰ ਦਿੰਦੇ। ਜੇਕਰ ਕੋਈ 15 ਮਿੰਟ ਦੀ, 10 ਮਿੰਟ ਦੀ, 2 ਮਿੰਟ ਦੀ ਗੱਲ ਹੋਵੇ, ਵਿੱਚੋਂ ਉਹਦੇ ਇੱਕ ਲਾਈਨ ਕੱਢ ਕੇ ਪੋਸਟ ਕਰ ਦਿੱਤੀ ਜਾਵੇ, ਕਈ ਵਾਰੀ ਬੰਦੇ ਨੂੰ ਸਮਝ ਨਹੀਂ ਲੱਗਦੀ ਤੇ ਪ੍ਰਸੰਗ ਨਾਲੋਂ ਟੁੱਟੀ ਹੋਈ ਉਸ ਗੱਲ ਦੇ ਕਈ ਵਾਰੀ ਬੰਦਾ ਮਨਮਰਜ਼ੀ ਦੇ ਅਰਥ ਕੱਢ ਕੇ, ਅਰਥ ਕਹਦੇ ਅਨਰਥ ਕੱਢ ਕੇ ਸਿਆਪਾ ਖੜਾ ਕਰ ਲੈਂਦਾ। ਬੀਤੇ ਦੌਰ ਵਿੱਚ ਬੜੀ ਵਾਰ ਇਹ ਵਾਪਰਿਆ ਕਿ ਬੰਦੇ ਨੇ ਪੂਰੀ ਗੱਲ ਜਿੱਥੇ ਕਹੀ ਹੁੰਦੀ ਆ ਉੱਥੇ ਹੋਰ ਕਹਾਣੀ ਹੁੰਦੀ ਆ, ਪਰ ਜਦੋਂ ਇੱਕ ਲਾਈਨ ਵਿੱਚੋਂ ਤੋੜ ਕੇ ਸੁਣਾਈ ਜਾਵੇ ਤਾਂ ਉਹਦੇ ਅਰਥ ਬਦਲ ਜਾਂਦੇ ਆ। ਕਈ ਕਲੇਸ਼, ਕਈ ਆਪਸੀ ਵਿਵਾਦ ਇਸ ਗੱਲ ਕਰਕੇ ਹੋਏ ਨੇ, ਪਰ ਨਾ ਤਾਂ YouTube ਚੈਨਲਾਂ ਵਾਲੇ ਹਟੇ ਆ ਤੇ ਨਾ ਉਹਨਾਂ ਨੇ ਹਟਣਾ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਵੀ ਬਾਕੀ ਸਾਰੀ ਦੁਨੀਆ ਵਾਲੀ ਬਿਮਾਰੀ ਆਈ ਹੋਈ ਆ। ਬਹੁਤ ਸਾਰੇ ਲੋਕ ਅੱਜ ਸਿੱਖ ਸੰਘਰਸ਼ ਦੀਆਂ ਜਾਂ ਇਤਿਹਾਸ ਦੀਆਂ, ਗੁਰਬਾਣੀ ਦੀਆਂ ਕਿਤਾਬਾਂ ਪੜ੍ਹਨ ਤੋਂ ਆਕੀ ਨੇ, ਇਨਕਾਰੀ ਨੇ। ਉਹ ਕਹਿੰਦੇ ਆ ਵੀ ਅਸੀਂ ਤਾਂ ਜੀ ਹੁਣ YouTube ਚੈਨਲਾਂ ਦੇ ਰਾਹੀਂ ਹੋਈ ਗਿਆਨ ਲਵਾਂਗੇ, ਪਰ ਜੇਕਰ ਉਹ ਡਿਜੀਟਲ ਤਰੀਕੇ ਨਾਲ ਐਜੂਕੇਟ ਹੋ ਜਾਣ ਤਾਂ ਕੋਈ ਮਾੜੀ ਗੱਲ ਨਹੀਂ। ਪਰ ਕਮਾਲ ਦੀ ਗੱਲ ਇਹ ਆ ਕਿ ਅੱਜ ਦਾ ਜ਼ਮਾਨਾ ਆ ਗਿਆ ਕਿ ਮੈਨੂੰ ਤੂੰ 1-2 ਸਕਿੰਟ ਦੀ ਰੀਲ 'ਚ ਸਮਝਾ ਦੇ ਸਾਰਾ ਕੁਝ। ਹੁਣ 1-2 ਸਕਿੰਟ ਦੀ ਰੀਲ ਵਿੱਚ ਕੌਮ ਦਾ ਇਤਿਹਾਸ ਜਾਂ ਕਿਸੇ ਘਟਨਾ ਬਾਰੇ ਕਿੰਨੀ ਕੁ ਗੱਲ ਪੱਲੇ ਪਾਈ ਜਾ ਸਕਦੀ ਹੈ, ਪਰ ਜੇਕਰ ਪੰਥ ਨੂੰ ਸਮਰਪਿਤ ਇਸ ਗੱਲ ਨੂੰ ਸਮਝ ਕੇ ਨਹੀਂ ਕਰਦੇ ਤਾਂ YouTube ਚੈਨਲਾਂ ਵਾਲਿਆਂ ਨੇ ਨੋਟ ਕਮਾਉਣ ਦਾ
ਰਾਹ ਲੱਭਿਆ ਹੋਇਆ ਤੇ ਉਹ ਧੜਾ ਧੜ ਕਲਿੱਪਸ ਬਣਾ ਕੇ ਪਾਉਂਦੇ ਆ, ਜਿਹਦੀ ਕਰਕੇ ਕਾਫੀ ਕੰਮ ਵਿਗੜ ਰਿਹਾ। ਅੱਜ ਕਈ ਭਰਾਵਾਂ ਨੂੰ ਹੋ ਸਕਦਾ ਮੇਰੀ ਗੱਲ ਚੰਗੀ ਨਾ ਲੱਗੇ, ਪਰ ਇਹ ਗੱਲ ਯਕੀਨਨ ਤੌਰ ਤੇ ਹੈ ਕਿ ਇੱਕ ਨਾ ਇੱਕ ਦਿਨ ਇਹ YouTube ਚੈਨਲਾਂ ਵਾਲੀਆਂ ਕਲਿੱਪਾਂ ਸਾਡੀ ਕੌਮ ਨੂੰ ਬਹੁਤ ਵੱਡੀ ਵਿਪਤਾ 'ਚ ਫਸਾਉਣਗੀ, ਜਿਸ ਤਰੀਕੇ ਨਾਲ ਇਹ ਕੰਮ ਚੱਲ ਪਿਆ। ਹੁਣ ਜਿਹੜੀ ਮੈਂ ਗੱਲ ਕਰਨ ਲੱਗੇ ਬਈ ਸਾਡੀ ਕੌਮ ਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਔਰ ਜਦੋਂ ਆਪਾਂ ਜੂਨ 84 ਨਵੰਬਰ 84 ਸਾਨੂੰ ਇਕਜੁੱਟ ਦਿਖਣਾ ਚਾਹੀਦਾ। ਬਹੁਤ ਸਾਰੇ ਬੰਦਿਆਂ ਦੀਆਂ ਕਿਸੇ ਗਰੁੱਪ ਨਾਲ ਜਾਂ ਕਿਸੇ ਹੋਰ ਸਿੱਖ ਆਗੂ ਨਾਲ ਵਖਰੇਵੇਂ ਨੇ, ਵਿਰੋਧ ਨੇ। ਉਹਨਾਂ ਵਖਰੇਵਿਆਂ ਤੇ ਵਿਰੋਧਾਂ ਨੂੰ ਕੱਢਣ ਦਾ ਕੋਈ ਢੰਗ ਤਰੀਕਾ ਵੀ ਹੋ ਸਕਦਾ, ਪਰ ਕਮਾਲ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਵਿਰਸਾ ਸਿੰਘ ਬਲਟੋਹਾ ਨਾਂ ਦੇ ਲੀਡਰ ਨਾਲ ਪ੍ਰੋਬਲਮ ਹੈ, ਅਸੀਂ ਵੀ ਉਹਦੀ ਨਿਖੇਧੀ ਕਰਦੇ ਹਾਂ, ਅਸੀਂ ਵੀ ਉਹਦੇ ਕਈ ਗੱਲਾਂ ਤੇ ਆਪਦਾ ਵਿਰੋਧ ਦਰਜ ਕਰਾਈਦਾ, ਪਰ ਵਿਰਸਾ ਸਿੰਘ ਬਲਟੋਹਾ ਦੀ ਗੱਲ ਕਰਨ ਵੇਲੇ ਇੱਕ ਫੋਟੋ ਚਲਾਈ ਜਾ ਰਹੀ ਆ, ਜਿਹਦੇ ਵਿੱਚ ਕੁਝ ਸਿੱਖ ਦਰਬਾਰ ਸਾਹਿਬ ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਨੂੰ ਆ ਰਹੇ। ਇਹ ਪ੍ਰਚਾਰਿਆ ਜਾ ਰਿਹਾ ਕਿ ਦੇਖੋ ਜੀ ਵਿਰਸਾ ਸਿੰਘ ਬਲਟੋਹਾ ਜਿਹੜਾ ਉਹ ਬੜਾ ਖੱਬੀ ਖਾਨ ਕਹਾਉਂਦਾ, ਕਹਿੰਦਾ ਸੀ ਮੈਂ ਸੰਤ ਭਿੰਡਰਾਂ ਵਾਲਿਆਂ ਦਾ ਖਾਸ ਰਿਹਾ, ਕਹਿੰਦਾ ਸੀਗਾ ਕਿ ਮੈਂ ਤਾਂ ਬੜਾ ਕੁਰਬਾਨੀ ਵਾਲਾ, ਤੇ ਆਹ ਦੇਖੋ ਜੀ ਹੱਥ ਖੜੇ ਕਰਕੇ ਆ ਰਹੇ। ਹੁਣ ਇਸ ਮਸਲੇ ਉੱਤੇ ਗੱਲ ਆਪਾਂ ਨੂੰ ਖੋਲ੍ਹਣੀ ਪੈਣੀ ਹੈ। ਪਹਿਲੀ ਗੱਲ ਤਾਂ ਇਹ ਕਿ ਫੋਟੋ 1984 ਦੀ ਹੈ ਹੀ ਨਹੀਂ। 1984 ਦੀ ਇਹ ਫੋਟੋ ਤਾਂ ਕੀ, ਹੋਰ ਵੀ ਉੱਥੇ ਕਿਸੇ ਦੀ ਇਸ ਤਰ੍ਹਾਂ ਗ੍ਰਿਫਤਾਰੀ ਦੀ ਜਿੱਡਾ ਵੱਡਾ ਉੱਥੇ ਉਸ ਟਾਈਮ ਘੱਲੂਘਾਰਾ ਵਾਪਰਿਆ। ਓਂਕਾਰ ਸਿੰਘ ਗਰਾਇਆ ਨਾਂ ਦੇ ਅਫਸਰ ਨੇ ਜਥੇਦਾਰ ਟੌੜੇ ਤੇ ਲੌਂਗੋਵਾਲ ਸਮੇਤ ਕਿੰਨੇ ਬੰਦਿਆਂ ਨੂੰ ਉਹਦੀ ਡਿਊਟੀ ਸੀ ਉਹ ਲੈ ਕੇ ਗਿਆ ਕਿ ਉਹਦੀ ਕੋਈ ਫੋਟੋ ਹੈਗੀ ਹੈ, ਜਾਂ ਹੋਰ ਬਹੁਤ ਸਾਰੇ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਅਸਲ ਵਿੱਚ 1984 ਮੌਕੇ ਤਾਂ ਗ੍ਰਿਫਤਾਰੀਆਂ ਦੀਆਂ ਫੋਟੋਆਂ ਹੈ ਨਹੀਂ। ਉਦੋਂ ਵਿਰਸਾ ਸਿੰਘ ਬਲਟੋਹਾ ਵੀ ਹੋਰਾਂ ਦੇ ਨਾਲ ਫੜਿਆ ਗਿਆ ਤੇ ਨਾਭੇ ਜੇਲ੍ਹ ਉਪੜਦਾ ਕਰ ਦਿੱਤਾ। ਮੇਰੇ ਖਿਆਲ ਵਿੱਚ 1990 91 ਦੇ ਵਿੱਚ 99 90 ਚ ਜਦੋਂ ਹੋਰਾਂ ਦੀਆਂ ਰਿਹਾਈਆਂ ਹੋਈਆਂ ਨੇ, ਉਦੋਂ ਹੀ ਜੋਧਪੁਰੀਆਂ ਦੇ ਨਾਲ ਵਿਰਸਾ ਸਿੰਘ ਬਲਟੋਹਾ ਦੀ ਰਿਹਾਈ ਹੋਈ ਹੈ। ਇਹ ਗੱਲ ਮੈਂ ਤਾਂ ਦੱਸ ਰਿਹਾ ਕਿ 1984 ਦੇ ਵਿੱਚ ਤਾਂ ਇਹੋ ਜਿਹੀ ਗੱਲ ਹੋਈ ਨਹੀਂ ਕਿ ਫੋਟੋ ਆਵੇ ਉਹਦੀ ਵਿਰਸਾ ਸਿੰਘ ਦੀ। 1988 ਦੇ ਵਿੱਚ ਬਲੈਕ ਥੰਡਰ ਆਪਰੇਸ਼ਨ ਜਿਹੜਾ ਹੋਇਆ, ਉਸ ਮੌਕੇ ਵਿਰਸਾ ਸਿੰਘ ਬਲਟੋਹਾ ਜੋਧਪੁਰ ਜੇਲ੍ਹ 'ਚ ਬੰਦ ਸੀਗਾ। ਇਹਦਾ ਮਤਲਬ ਉਦੋਂ ਦੀ ਵੀ ਫੋਟੋ ਬਲਟੋਹੇ ਦੀ ਨਹੀਂ ਹੋ ਸਕਦੀ। ਫਿਰ ਇਹ ਫੋਟੋ ਕਦੋਂ ਦੀ ਆ ਤੇ ਕਿਹਦੀ ਆ? ਇਹ ਫੋਟੋ ਇੰਡੀਆ ਟੂਡੇ ਮੈਗਜ਼ੀਨ ਦੇ ਫਰੰਟ ਪੇਜ ਤੇ ਛਪੀ ਸੀ, ਤੇ ਇਹ ਫੋਟੋ ਉਹਨਾਂ ਦੀ ਆ ਜਿਹੜੇ ਬਲੈਕ ਥੰਡਰ ਮੌਕੇ ਅੰਦਰੋਂ ਜਦੋਂ ਪੁਲਿਸ ਨੇ ਕਿਹਾ, ਸਰਕਾਰ ਨੇ ਕਿਹਾ ਕਿ ਜੀ ਜਿਹੜੇ ਜਿਹੜੇ ਅੰਦਰ ਹੈਗੇ ਬੰਦੇ ਹੱਥ ਖੜੇ ਕਰਕੇ ਆ ਜਾਓ, ਇਹ ਆਏ ਨੇ। ਹੁਣ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਸਲ ਵਿੱਚ ਆਪਰੇਸ਼ਨ ਬਲੈਕ ਥੰਡਰ ਇੰਡੀਅਨ ਸਟੇਟ ਦਾ ਵਿਉਂਤਿਆ ਹੋਇਆ ਆਪਰੇਸ਼ਨ ਸੀ, ਜੋ ਸਾਡੀ ਠੁੱਕ 1984 ਚ ਬਣੀ ਸੀ ਕਿ ਗੁਰੂ ਦੇ ਸਿੰਘ ਆਪਣੇ ਧਰਮ ਲਈ ਧਰਮ ਹੇਤ ਸੀਸ ਵਾਰਦੇ ਹੋਏ ਆਖਰੀ ਸਾਹ ਤੱਕ ਤੇ ਆਖਰੀ ਗੋਲੀ ਤੱਕ ਲੜੇ ਹੈ। ਇੰਡੀਆ ਦੀ ਬੜੀ ਇਸ ਗੱਲੋਂ ਬੇਇੱਜ਼ਤੀ ਹੋਈ ਹੈ ਕਿ ਤੁਸੀਂ ਤਾਂ ਕਹਿੰਦੇ ਸੀ 2 ਘੰਟਿਆਂ 'ਚ ਫੜ ਲਿਆਉਣਾ ਉੱਥੋਂ ਸੰਤਾਂ ਨੂੰ, ਉਹਨੂੰ ਤਾਂ ਉੱਥੇ ਹਫ਼ਤਾ 10 ਦਿਨ ਲੱਗ ਗਏ ਆ। ਆਮ ਤੌਰ ਤੇ ਜਦੋਂ ਕਿਸੇ ਜੰਗ ਦੀ ਵਿਉਂਤਬੰਦੀ ਇਸ ਤਰੀਕੇ ਨਾਲ ਫੇਲ ਹੋ ਜੇ ਤਾਂ ਸਟੇਟ ਦਾ ਜਾਂ ਫੌਜ ਦਾ ਮੋਰਲ ਡਿੱਗਦਾ ਹੀ ਹੁੰਦਾ। ਇੱਥੇ ਵੀ ਉਹਨਾਂ ਦਾ ਡਿੱਗਿਆ। ਚਲੋ 1 ਜੂਨ ਤੋਂ ਲੈ ਕੇ 3 ਜੂਨ ਵਾਲੀ ਜੇ ਗੱਲ ਲਾਂਭੇ ਛੱਡ ਦਈਏ, 4 ਜੂਨ ਨੂੰ 4:40 ਤੇ ਸਵੇਰੋਂ ਪਾਣੀ ਵਾਲੀ ਟੈਂਕੀ ਤੇ ਬੰਬ ਸਿੱਟ ਕੇ ਜਿਹੜੀ ਜੰਗ ਤੋਰੀ, ਇਹਨਾਂ ਨੂੰ ਲੱਗਦਾ ਸੀ ਬਰਾੜ ਜਿਹੜਾ ਕੁਲਦੀਪ ਸਿੰਘ ਬਰਾੜ, ਉਹਨੇ ਇਹ ਗੱਲ ਫੁਕਰੀ ਮਾਰ ਕੇ ਕਿਹਾ ਵੀ ਸੀ, ਮੁੱਠ ਮਾਰ ਕੇ ਉਹਦੇ ਟੇਬਲ ਤੇ ਮੁੱਕੀ ਮਾਰ ਕੇ, ਬਈ 2 ਘੰਟਿਆਂ 'ਚ ਫੜ ਲਿਆਉਂਗਾ। ਤੇ ਡੀਸੀ ਬਲਦੇਵ ਡੀਸੀ ਜਿਹੜੇ ਸੀਗੇ ਉੱਥੇ, ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਸੀ। ਹੁਣ ਇਹਨਾਂ ਨੂੰ ਤਾਂ ਇਹ ਸੀ ਵੀ 4 ਤਰੀਕ ਨੂੰ ਦੁਪਹਿਰ ਤੱਕ ਅਸੀਂ ਸੰਤਾਂ ਨੂੰ ਕਾਬੂ ਕਰ ਲੈਣਾ।
ਪਰ 4 ਤਰੀਕ ਦੀ ਸ਼ਾਮ ਤੱਕ ਵੀ ਕੋਈ ਗੱਲ ਨਾ ਬਣੀ ਤੇ ਜਦੋਂ ਇਹਨਾਂ ਨੇ ਸਰਾਵਾਂ ਵਾਲੇ ਪਾਸਿਓਂ ਵੜਨਾ ਚਾਹਿਆ, ਉਧਰੋਂ ਸਿੰਘਾਂ ਨੇ ਇਹਨਾਂ ਦਾ ਰਾਹ ਢੱਕ ਦਿੱਤਾ ਤੇ ਬੜੀ ਧੂਆਂ ਧਾਰ ਫਾਇਰਿੰਗ ਹੋਈ। ਫਿਰ ਜਿੱਧਰ ਲਾਲ ਜੀ ਬਿਲਡਿੰਗ ਆ ਅਕਾਲ ਤਖਤ ਸਾਹਿਬ ਦੇ ਨਾਲ ਮਗਰਲੇ ਪਾਸੇ ਦੀ, ਉਧਰ ਦੀ ਐਂਟਰੀ ਕਰਨੀ ਚਾਹੀ ਫੌਜ ਨੇ, ਉੱਥੇ ਢੇਰੀਆਂ ਲਾਤੀਆਂ ਕਾਰ ਸੇਵਾ ਵਾਲੇ ਬਾਬਿਆਂ ਨੇ, ਜਿੱਥੇ ਜਥੇਦਾਰ ਬਦਾਂਤੀ ਦੀ ਰਿਹਾਇਸ਼ ਹੁੰਦੀ ਸੀ ਉਹਦੇ ਉੱਪਰ ਉਹ ਸੀਗੇ। ਫਿਰ ਇਹਨਾਂ ਨੇ ਕਮਾਂਡੋ ਵਾੜਨੇ ਚਾਹੇ, ਰਾਤ ਨੂੰ ਟ੍ਰੇਨਿੰਗ ਦਿੱਤੀ ਹੋਈ ਸੀ ਬੜੀ, ਪਰ ਜਨਰਲ ਸਵੇਗ ਸਿੰਘ ਦੀ ਬੜੀ ਆਲਾ ਦਰਜੇ ਦੀ ਤਿਆਰੀ ਸੀ, ਉਹਨਾਂ ਸਾਰਿਆਂ ਦੀਆਂ ਲੱਤਾਂ 'ਚ ਦੀ ਗੋਲੀਆਂ ਕੱਢਤੀਆਂ ਤੇ ਉਹ ਢੇਰੀਆਂ ਉੱਥੇ ਲੱਗ ਗਈਆਂ। ਸੱਚੀ ਗੱਲ ਇਹ ਆ ਕਿ ਜਿਹੜੀ ਫੌਜ ਨੂੰ ਇਉਂ ਲੱਗਦਾ ਸੀ ਅਫਸਰਾਂ ਨੂੰ ਕਿ 2 ਘੰਟੇ ਦੀ ਖੇਡ ਆ, 4 ਜੂਨ ਸਾਰੀ ਲੰਘ ਗਈ, 5 ਜੂਨ ਦੀ ਸ਼ਾਮ ਤੱਕ ਪੂਰੀ ਤਰ੍ਹਾਂ ਅੱਖਾਂ ਜਿਵੇਂ ਬਾਹਰ ਆ ਜਾਂਦੀਆਂ, ਉਹ ਹਾਲ ਹੋਇਆ ਪਿਆ ਸੀ ਫੌਜੀ ਅਫਸਰਾਂ ਦਾ। ਫਿਰ ਇਹਨਾਂ ਨੇ ਇੰਦਰਾ ਕੋਲੇ ਜਾ ਕੇ ਪਿੱਟੇ ਵੀ ਅਸੀਂ ਤਾਂ ਸਿਆਪਾ ਖੜਾ ਕਰ ਲਿਆ, ਜੇ ਹੁਣ ਪਿੱਛੇ ਮੁੜਦੇ ਆ ਤਾਂ ਮਰਦੇ ਆ, ਟੈਂਕ ਦਿੱਤੇ ਜਾਣ, ਤੋਪਾਂ ਦਿੱਤੀਆਂ ਜਾਣ। 5 ਤਰੀਕ ਦੀ ਸ਼ਾਮ ਤੱਕ ਟੈਂਕਾਂ ਤੋਪਾਂ ਲਿਆਂਦੇ ਗਏ। ਜਿਹੜਾ ਬਾਬਾ ਦੀਪ ਸਿੰਘ ਵਾਲੀ ਜਗ੍ਹਾ ਉਦੋਂ ਗਾਹਾਂ ਟੈਂਕ ਵੀ ਨਹੀਂ ਆਇਆ। ਫਿਰ 6 ਜੂਨ ਨੂੰ ਜਦੋਂ ਸਵੇਰ ਦੇ ਵਕਤ ਸੰਤ ਜੀ ਤੇ ਹੋਰ ਸਿੰਘ ਸ਼ਹੀਦ ਹੋ ਗਏ, ਆਮ ਤੌਰ ਤੇ ਜੰਗਾਂ ਦੇ ਵਿੱਚ ਜਦੋਂ ਜਰਨੈਲ ਦੀ ਸ਼ਹਾਦਤ ਹੋ ਜਾਵੇ ਫਿਰ ਲੜਾਈ ਜਿਹੜੀ ਆ ਖਤਮ ਹੀ ਸਮਝੀ ਜਾਂਦੀ ਆ, ਲੋਕ ਬਚੇ ਹੋਏ ਜਿਹੜੇ ਹੁੰਦੇ ਨੇ ਉਹ ਭੱਜਣ ਦੀ ਕਰਦੇ ਆ। ਪਰ ਇੱਧਰ ਕਹਾਣੀ ਉਲਟ ਹੈ। 7 ਤਰੀਕ ਨੂੰ, 8 ਨੂੰ ਵੀ, 9 ਨੂੰ ਵੀ ਜਿੱਥੇ ਜਿੱਥੇ ਕੋਈ ਕੱਲਾ ਕੱਲਾ ਵੀ ਸਿੰਘ ਸੀ ਉਹ ਲੜਦਾ ਰਿਹਾ। ਸਾਰੀ ਦੁਨੀਆ ਗਵਾਹ ਆ ਕਿ ਜਦੋਂ ਗਿਆਨੀ ਜੈਲ ਸਿੰਘ 10 ਤਰੀਕ ਨੂੰ ਆਇਆ, ਉਦੋਂ ਵੀ ਜਥੇਦਾਰ ਮੇਜਰ ਸਿੰਘ ਨਾਗੋਕੇ ਉਹਨਾਂ ਦੇ ਜਥੇ ਨੇ ਉਹਨੂੰ ਗੋਲੀ ਮਾਰਨੀ ਚਾਹੀ ਤੇ ਉਦੋਂ ਤਿੱਕਰ ਫਾਇਰ ਹੋਇਆ, ਬਾਅਦ ਵਿੱਚ ਸ਼ਹੀਦ ਹੋਏ ਸਿੰਘ। ਕੁੱਲ ਮਿਲਾ ਕੇ ਇਸ ਜੰਗ ਦੇ ਵਿੱਚ ਜਿਹੜੀ ਇੰਡੀਆ ਦੀ ਇਨਸਲਟ ਹੋਈ, ਬੇਇੱਜ਼ਤੀ ਹੋਈ, ਇਹ ਜਰਨੀ ਬੜੀ ਔਖੀ ਸੀ। ਇਹਦੇ ਲਈ ਇਹਨਾਂ ਨੇ ਬੜੇ ਡਰਾਮੇ ਕੀਤੇ, ਕਦੇ ਕਾਫੀ ਜ਼ਿਆਦਾ ਹਥਿਆਰ ਕੋਲੋਂ ਹੀ ਰੱਖ ਕੇ ਦਿਖਾਵਾ ਕੀਤਾ ਕਿ ਦੇਖੋ ਜੀ ਅਸੀਂ ਕੀ ਕਰਦੇ, ਉਹਨਾਂ ਕੋਲੇ ਤਾਂ ਬਹੁਤ ਜ਼ਿਆਦਾ ਅਸਲਾ ਸੀ, ਕਦੇ ਕੁਛ, ਕਈ ਸ਼ੋਸ਼ੇ ਛੱਡੇ। ਪਰ 1988 ਵਾਲਾ ਜਿਹੜਾ ਆਪਰੇਸ਼ਨ ਬਲੈਕ ਥੰਡਰ ਹੈ, ਉਹ ਇਸੇ ਕਰਕੇ ਵਿਉਂਤਿਆ ਸੀ ਕਿ ਆਪਾਂ ਸਿੱਖਾਂ ਦਾ ਜਿਹੜਾ ਚੜ੍ਹਤ ਬਣੀ ਹੋਈ ਹੈ ਕਿ ਬੇਸ਼ੱਕ ਅੰਦਰ ਸਾਰੇ ਜੁਝਾਰੂ ਲੜਦੇ ਹੋਏ 84 ਚ ਮਾਰ ਦਿੱਤੇ, ਸੰਤ ਭਿੰਡਰਾਂ ਵਾਲਿਆਂ ਸਮੇਤ ਸਾਰਿਆਂ ਨੂੰ ਹੀ ਸ਼ਹੀਦ ਕਰਤਾ ਹੈ, ਪਰ ਅਸੀਂ ਇਉਂ ਲੱਗਦਾ ਜਿਵੇਂ ਅਸੀਂ ਇੰਡੀਆ ਨੂੰ ਲੱਗਦਾ ਸੀ ਜਿਵੇਂ ਅਸੀਂ ਜਿੱਤ ਕੇ ਵੀ ਹਾਰ ਗਏ ਹੋਈਏ ਤੇ ਸਿੱਖ ਜਿਹੜੇ ਆ ਉਹ ਇੰਨਾ ਨੁਕਸਾਨ, ਇੰਨੇ ਆਗੂ ਮਰਵਾ ਕੇ, ਬੰਦੇ ਮਰਵਾ ਕੇ ਉਹ ਫਿਰ ਵੀ ਜੇਤੂ ਆ। ਇਸ ਗੱਲ ਦਾ ਇਹ ਇਲਾਜ ਕੱਢਿਆ ਕਿ ਆਪਦੇ ਹੀ ਕੈਟ ਟਾਊਟ ਪੱਗਾਂ ਦਾੜੇ ਬਣਾ ਕੇ ਅੰਦਰ ਵਾੜ ਦਿੱਤੇ ਜਾਣ ਤੇ ਫੇਰ ਸਿੱਖਾਂ ਦਾ ਜਲੂਸ ਕੱਢੀਏ। ਸੋ ਆਪਰੇਸ਼ਨ ਬਲੈਕ ਥੰਡਰ ਮੌਕੇ ਵੱਡੀ ਗਿਣਤੀ ਵਿੱਚ ਭਾਰਤ ਸਰਕਾਰ ਨੇ ਆਪਦੇ ਬੰਦੇ ਅੰਦਰ ਵਾੜੇ, ਜਿਨ੍ਹਾਂ ਨੇ ਉਹ ਕਰਤੂਤਾਂ ਕੀਤੀਆਂ ਕਿ ਆਲੇ ਦੁਆਲੇ ਦੁਨੀਆ ਭਰ ਦੇ ਵਿੱਚ ਸਿੱਖਾਂ 'ਚ ਇਹੀ ਸੀਗਾ ਵੀ ਇਹ ਕਿੱਥੇ ਅੰਦਰ ਵੜ ਕੇ ਬਹਿ ਕੇ ਕਿੱਥੇ ਦੱਦ ਲੱਗੇ ਆ, ਇਹਨਾਂ ਦਾ ਕੋਈ ਇਲਾਜ ਹੋਣਾ ਚਾਹੀਦਾ। ਹਾੜਕੂ ਜਥੇਬੰਦੀਆਂ ਵੀ ਦੁਖੀ, ਆਮ ਸੰਗਤ ਵੀ ਦੁਖੀ। ਇੰਨਾ ਜ਼ਿਆਦਾ ਮਾੜਾ ਮਾਹੌਲ ਸੀ ਕਿ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ, ਕਿੱਥੇ ਤਾਂ ਨਵੰਬਰ 84 ਜੂਨ 84 ਨੂੰ ਸਾਰੇ ਪੰਜਾਬ 'ਚ ਚੱਪੇ ਚੱਪੇ ਤੇ ਮਿਲਟਰੀ ਤੇ ਕਰਫਿਊ, ਤੇ ਕਿੱਥੇ ਜਦੋਂ 1988 ਚ ਆਪਰੇਸ਼ਨ ਕੀਤਾ ਦਰਬਾਰ ਸਾਹਿਬ ਦੇ ਕੋਲੇ ਹੀ ਕਰਫਿਊ ਸੀ। ਦਰਬਾਰ ਸਾਹਿਬ ਤੋਂ ਆਲੇ ਦੁਆਲੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਕਰਫਿਊ ਲਾਉਣ ਦੀ ਲੋੜ ਨਹੀਂ ਸੀ ਪਈ। ਕਿਉਂਕਿ ਲੋਕ ਤਾਂ ਚਾਹੁੰਦੇ ਸੀਗੇ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਇਹ ਮਾੜੀਆਂ ਹਰਕਤਾਂ ਕਰਦੇ ਇਹਨਾਂ ਦਾ ਇਲਾਜ ਹੋਵੇ। ਖੈਰ ਉਹਨਾਂ ਕੈਟਾਂ ਟੌਟਾਂ ਨੇ ਜੋ ਗੰਦ ਪਾਇਆ, ਜੋ ਦਰਬਾਰ ਸਾਹਿਬ ਦੇ ਵਿੱਚ ਕਦੇ ਕਿਸੇ ਕੋਈ ਹਰਕਤ ਕਰ ਨਹੀਂ ਸਕਦਾ, ਉਹ ਵੀ ਉਹਨਾਂ ਨੇ ਕੀਤੀ। ਉਹ ਸਾਰੀ ਦੁਨੀਆ ਨੂੰ ਪਤਾ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ। 5-6 ਦਿਨ ਸਾਰੀ ਦੁਨੀਆ ਨੇ ਉਹ ਡਰਾਮਾ ਦੇਖਿਆ। ਅਖੀਰ ਉੱਥੇ ਜਿਹੜੀ ਸੰਗਤ ਵਿੱਚ ਫਸ ਗਈ ਜਾਂ ਕਈ ਭੋਲੇ ਭਾ ਉੱਥੇ ਆਏ ਹੋਏ ਉਲਝ ਕੇ ਨੌਜਵਾਨ, ਉਹ ਨਾ ਤਾਂ ਬਲੈਕ ਥੰਡਰ ਕਰਵਾਉਣ ਵਾਲੀ ਉਸ ਗੁੰਡਾ ਫੋਰਸ ਦਾ ਕੈਟਾਂ ਟੌਟਾਂ ਦਾ ਹਿੱਸਾ ਸੀ,
ਨਾ ਕੋਈ ਉਹਨਾਂ ਦੀ ਗੱਲ ਨਾ ਬਾਤ। ਜਦੋਂ ਉਹਨਾਂ ਨੂੰ ਕਿਹਾ ਜਾਊ ਵੀ ਭਾਈ ਆ ਜਾਓ ਤਾਂ ਉਹ ਹੱਥ ਖੜੇ ਕਰਕੇ ਬਾਹਰ ਆਉਣਗੇ। ਇਹੋ ਜਿਹੇ ਕਈ ਬੰਦੇ ਸੀ ਜਿਹੜੇ ਜਦੋਂ ਜੇਲ੍ਹ ਚੋਂ ਨਿਕਲੇ ਵੀ ਚਲੋ ਕਿਸੇ ਦੀ ਜ਼ਮਾਨਤ ਹੋਈ ਜਾਂ ਰਿਹਾਈ ਹੋਈ ਵੀ ਚਲੋ ਯਾਰ ਅੱਜ ਦਰਬਾਰ ਸਾਹਿਬ ਰਹਿੰਦੇ ਆ, ਸਵੇਰੇ ਚਲੇ ਜਾਵਾਂਗੇ। ਕਈ ਇਹੋ ਜਿਹੇ ਫੈਡਰੇਸ਼ਨ ਦੇ ਕਾਰਕੁਨ ਜਿਹੜੇ ਕਿਸੇ ਕੰਮ ਆਏ ਉਹ ਦਰਬਾਰ ਸਾਹਿਬ ਰੁਕ ਗਏ। ਇਹ ਸਾਰੇ ਬਲੈਕ ਥੰਡਰ ਅਚਨਚੇਤ ਸ਼ੁਰੂ ਹੋਇਆ ਕਰਕੇ ਅੰਦਰ ਫਸ ਗਏ। ਤੇ ਇਹ ਜਦੋਂ ਬਾਹਰ ਨਿਕਲੇ, ਇਹਨਾਂ ਦੀ ਫੋਟੋ ਮੀਡੀਆ ਨੇ ਖਿੱਚੀ ਤੇ ਉਸ ਮੌਕੇ ਇਹ ਇੰਡੀਆ ਟੂਡੇ ਦੇ ਫਰੰਟ ਪੇਜ ਤੇ ਛਪੀ। ਉੱਤੇ ਇੰਡੀਆ ਟੂਡੇ ਨੇ ਲਿਖਿਆ ਸੀ ਡਰਾਮਾਟਿਕ ਸਕਸੈਸ, ਵੀ ਇਹ ਡਰਾਮਾ ਹੀ ਸੀ ਸਾਰਾ। ਸੋ ਇਸ ਗੱਲ ਨਾਲ ਜਿੱਥੇ ਇੰਡੀਆ ਨੇ ਸਿੱਖਾਂ ਨੂੰ ਜਲੂਸ ਕੱਢ ਕੇ ਜਲੀਲ ਕਰਨਾ ਚਾਹਿਆ, ਉੱਥੇ ਇੰਡੀਆ ਦਾ ਜਲੂਸ ਨਿਕਲਿਆ। ਸਾਰੇ ਮੀਡੀਆ ਨੇ ਵੀ ਲਿਖਿਆ ਕਿ ਇਹ ਡਰਾਮਾ ਸੀ। ਹੁਣ ਇਸ ਮੌਕੇ ਦੇ ਉੱਤੇ ਜਿਹੜੇ ਸਾਡੇ ਸਿੱਖਾਂ ਦੇ ਬੱਚੇ ਭੋਲੇ ਭਾ ਅੰਦਰ ਫਸੇ ਹੋਏ ਸੀ, ਤੇ ਜੇ ਉਹਨਾਂ ਦੀ ਫੋਟੋ ਆ ਵੀ ਗਈ ਹੈ ਤਾਂ ਜਿਹੜਾ ਅੱਜ ਉਹਨੂੰ ਝੂਠ ਬੋਲ ਕੇ ਕਿ ਜੀ ਬਲਟੋਹੇ ਦੀ ਫੋਟੋ ਆ ਜਾਂ ਫਲਾਨੇ ਦੀ ਫੋਟੋ ਆ, ਜਾਂ ਕਿਸੇ ਵੀ ਸਿੱਖ ਦੀ, ਇਹ ਗੱਲ ਕੋਈ ਬੜੀ ਅਕਲ ਵਾਲੀ ਹੈ? ਨਾ ਤਾਂ ਅਸੀਂ ਬਲਟੋਹੇ ਦੇ ਵਕੀਲ ਆ, ਨਾ ਅਸੀਂ ਕਿਸੇ ਹੋਰ ਦੇ ਆ, ਪਰ ਜਿੱਥੇ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਮਾਣ ਉੱਚਾ ਕਰਨ ਵਾਲੀਆਂ ਘਟਨਾਵਾਂ ਨੇ, ਉਹਨਾਂ ਦੀ ਗੱਲ ਕਰਨ ਦੀ ਬਜਾਏ 1984 ਦੀ ਜਿਹੜੀ ਸਾਡੀ ਠੁੱਕ ਬਣੀ ਹੋਈ ਹੈ ਉਹਦੀ ਗੱਲ ਕਰਨ ਦੀ ਬਜਾਏ 1988 ਦੀ ਇੱਕ ਫੋਟੋ ਚੱਕ ਕੇ ਲਿਖਣਾ ਕਿ ਆਹ ਲੋ ਜੀ ਫਲਾਨਾ ਹੱਥ ਖੜੇ ਕਰੀ ਆਉਂਦਾ। ਇਹ ਕਿਹੜੀ ਸਿਆਣਪ ਆ ਜੀ ਸਾਡੀ? ਕੀ ਜਿਹੜੇ ਆਏ ਦਿਨ ਹਿੰਦੂ ਅੱਤਵਾਦੀ ਸਾਡਾ ਜਲੂਸ ਕੱਢਦੇ ਆ, ਪਿਛਲੇ 15 ਦਿਨ ਤੋਂ ਨੀਚ ਗੱਲਾਂ ਲਿਖ ਕੇ ਪੋਸਟਾਂ ਪਾ ਰਹੇ ਨੇ। ਆ ਬੜੇ ਭੱਦਰਕਾਰੀ ਕਰਨ ਲੱਗੇ ਹੋਏ ਆਪਾਂ ਉਹਨਾਂ ਨੂੰ ਹੋਰ ਮਸਾਲਾ ਦੇ ਕੇ ਵੀ ਆਹ ਲਿਖੋ ਸਾਡੇ ਬਾਰੇ ਵੀ ਤੁਸੀਂ ਤਾਂ ਹੱਥ ਖੜੇ ਕਰਕੇ ਆ ਗਏ ਸੀ। ਪਹਿਲੀ ਗੱਲ ਤਾਂ ਝੂਠੀ ਹੋਈ ਆ ਇਹ ਬਈ ਇਹ ਬਲੂ ਸਟਾਰ ਦੀ ਫੋਟੋ ਆ ਘੱਲੂਘਾਰੇ ਮੌਕੇ ਦੀ। ਦੂਜਾ ਬਲਟੋਹੇ ਦੀ ਬਿਲਕੁਲ ਨਹੀਂ। ਤੀਜਾ ਇਹ ਆ ਵੀ ਜੇਕਰ ਬਲਟੋਹੇ ਦੀ ਵੀ ਹੋਵੇ, ਆਪਾਂ ਬਲਟੋਹੇ ਨਾਲ ਅੰਦਰ ਖਾਤੇ ਚੋਂ ਲੜੀਏ ਭਿੜੀਏ, ਉਹਦੀ ਵਿਰੋਧ ਕਰੀਏ, ਪਰ ਆਹ ਕੀ ਹੋਇਆ ਵੀ ਪੂਰੀ ਕੌਮ ਦੀ ਬੇਇੱਜ਼ਤੀ ਕਰ ਲਈ, ਉਹਦਾ ਇਹ ਐਕਸ਼ਨ ਵਰਤੀਏ। ਹੋਰ ਗੱਲਾਂ ਹੈ ਨਹੀਂ ਉਹਦੇ ਖਿਲਾਫ ਵਰਤਣ। ਇਹ ਗੱਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਕੌਮ ਦਾ ਜਿਹੜੀਆਂ ਗੱਲਾਂ ਨਾਲ ਮਾਣ ਘਟਦਾ ਹੋਵੇ ਉਹ ਅਸੀਂ ਕਿਉਂ ਕਰਨੀ। ਪਰ ਜਿੱਥੇ ਇਹ ਕਰਤੂਤ ਕਰਨ ਵਾਲੇ ਲੋਕ ਕੋਈ ਸ਼ਰਮ ਹਿਆ ਨਹੀਂ ਕਰ ਰਹੇ, ਉੱਥੇ ਆਹ ਕੰਮ ਚੱਲ ਪਿਆ। ਵੈਸੇ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਬਾਬਾ ਧੁੰਮਾ BJP RSS ਨਾਲ, ਭਾਰਤੀ ਨਿਜ਼ਾਮ ਨਾਲ ਇੱਕ ਸੁਰ ਹੋ ਚੁੱਕਿਆ। ਦਮਦਮੀ ਟਕਸਾਲ ਦੇ ਬਹੁਤ ਸਾਰੇ ਸਿੰਘਾਂ ਨੇ ਵੀ ਸਟੈਂਡ ਲਿਆ ਹੋਇਆ। ਉਹ ਠੋਕ ਵਜਾ ਕੇ ਕਹਿੰਦੇ ਆ ਕਿ ਬਾਬਾ ਤੇ ਬਾਬੇ ਦੇ ਕੁਝ ਚੇਲੇ ਜੇਕਰ ਬਾਬਾ ਜਰਨੈਲ ਸਿੰਘ ਦੀ ਸਿੱਖ ਸੰਘਰਸ਼ ਦੀ, ਖਾਲਸਾ ਪੰਥ ਦੀ ਲੀਹ ਛੱਡ ਕੇ RSS ਦੀ ਝੋਲੀ 'ਚ ਪੈ ਗਏ ਆ, ਤਾਂ ਇਹਦਾ ਮਤਲਬ ਇਹ ਨਹੀਂ ਕਿ ਟਕਸਾਲ ਉਹਦੀ ਝੋਲੀ 'ਚ ਪੈ ਗਈ ਹੈ। ਟਕਸਾਲ ਖੜੀ ਹੈ। ਇੱਕ ਵੇਲਾ ਸੀ ਜਦੋਂ ਵਿਰੋਧੀ ਬਾਬੇ ਜਰਨੈਲ ਸਿੰਘ ਬਾਰੇ ਕਹਿੰਦੇ ਸੀ ਵੀ ਇਹਨੂੰ ਕਾਂਗਰਸ ਨੇ ਖਰੀਦ ਲਿਆ, ਸਰਕਾਰ ਨੇ ਖਰੀਦ ਲਿਆ। ਬਾਬਾ ਜੀ ਠੋਕ ਵਜਾ ਕੇ ਕਹਿੰਦੇ ਰਹੇ ਕਿ ਮੈਂ ਵਿਕ ਵੀ ਗਿਆ ਤੇ ਮੈਨੂੰ ਖਰੀਦ ਵੀ ਲਿਆ। ਮੈਨੂੰ ਖਰੀਦਿਆ ਮੋਟਰਸਾਈਕਲ ਚਲਾਉਣ ਵਾਲਿਆਂ ਨੇ ਤੇ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ। ਕਿਉਂ ਕਹਿੰਦੇ ਸੀ? ਕਿਉਂਕਿ ਬਾਬਾ ਜੀ ਉਹਨਾਂ ਯੋਧਿਆਂ ਦੀ ਕੁਰਬਾਨੀ ਦੀ ਕਦਰ ਕਰਦੇ ਸੀ ਜਿਨ੍ਹਾਂ ਨੇ ਬੱਬਰ ਖਾਲਸਾ ਵਾਲਿਆਂ ਨੇ ਜਾਂ ਦਲ ਖਾਲਸਾ ਵਾਲਿਆਂ ਨੇ ਬਾਬਾ ਜਰਨੈਲ ਸਿੰਘ ਦੀ ਹੱਕ ਦੇ ਵਿੱਚ ਐਕਸ਼ਨ ਕੀਤੇ ਸੀ। ਬਾਬਾ ਜਰਨੈਲ ਸਿੰਘ ਜਦੋਂ ਠੋਕ ਵਜਾ ਕੇ ਕਹਿੰਦੇ ਸੀ ਕਿ ਮੈਨੂੰ ਕੌਣ ਖਰੀਦ ਲੂ, ਤਾਂ ਦੁਨੀਆ ਨੂੰ ਯਕੀਨ ਵੀ ਹੁੰਦਾ ਸੀ ਕਿ ਇਹਨੂੰ ਕੌਣ ਖਰੀਦ ਲੂ। ਪਰ ਇੱਧਰ ਹੁਣ ਸਾਰੀਆਂ ਗੱਲਾਂ ਲੋਕ ਚੱਕ ਲਿਆਏ ਆ। ਕੋਈ ਕਹਿੰਦਾ KPS ਗਿੱਲ ਨੂੰ ਮਹਿਤੇ ਸਰੂਪਾ ਦਿੱਤਾ ਸੀ, ਕੋਈ ਕਹਿੰਦਾ ਹੈ ਕਿ ਇਹਨਾਂ ਨੇ ਪਹਿਲਾਂ ਆਹ ਕੀਤਾ ਉਹ ਕੀਤਾ। ਕੁੱਲ ਮਿਲਾ ਕੇ ਹੈ ਤਾਂ ਇਹ ਗੱਲ ਮਾੜੀ, ਪਰ ਹੁਣ ਇਹ ਲੀਰਾਂ ਦੀ ਖਿੱਦੋ ਆ ਜਿਹੜੀ ਉਹ ਖੁੱਲ ਕੇ ਰਹਿਣੀ ਹੈ। ਇੱਕ ਪਾਸੇ ਸਰਦਾਰ ਅਜਮੇਰ ਸਿੰਘ ਇਸ ਮਸਲੇ ਉੱਤੇ ਕਿ ਬਾਬਾ ਧੁੰਮਾ ਕੀ ਕਰ ਰਿਹਾ ਹੈ, ਦੂਜੇ ਪਾਸੇ ਮਾਨ ਸਾਹਿਬ ਨੇ ਮੋਰਚਾ ਖੋਲਤਾ ਹੈ, ਤੀਜੇ ਪਾਸੇ ਟਕਸਾਲੀ ਸਿੰਘਾਂ ਨੇ। ਤੇ ਲੱਗਦਾ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਿੱਖ ਜਥੇਬੰਦੀਆਂ ਤੇ ਆਗੂ ਵੀ ਬੋਲਣਗੇ
ਪਰ ਬਾਦਲ ਦਲ ਵਾਲੇ ਨਹੀਂ ਬੋਲਣਗੇ, ਜਿਨ੍ਹਾਂ ਦੀ ਪਿੱਠ 'ਚ ਲੱਤ ਮਾਰ ਕੇ ਬਾਬਾ ਬਾਦਲ ਕਿਆਂ ਨੂੰ ਤਿਆਗ ਕੇ ਬੀਜੇਪੀ ਨਾਲ ਚਲੇ ਗਏ। ਉਹ ਉਡੀਕ ਕਰਨਗੇ। ਉਹਨਾਂ ਨੇ ਤਾਂ ਸਰਸੇ ਵਾਲਿਆਂ ਦੇ ਖਿਲਾਫ ਨੇ ਕਦੇ ਮੂੰਹ ਖੋਲਿਆ ਵੀ ਕੱਲ ਕਲਾਂ ਨੂੰ ਕੀ ਪਤਾ ਉਹਨਾਂ ਨਾਲ ਵੀ ਸੰਧੀ ਹੋ ਜੇ। ਖੈਰ, ਬਾਬੇ ਧੁੰਮੇ ਨੇ ਬਾਬੇ ਜਰਨੈਲ ਸਿੰਘ ਵਾਲੀ ਜਾਂ ਖਾਲਸਾ ਪੰਥ ਵਾਲੀ ਜੇ ਲੀਹ ਤਿਆਗ ਦਿੱਤੀ ਹੈ ਤਾਂ ਬਾਬੇ ਨੂੰ ਸਾਰੀ ਦੁਨੀਆ ਦੇ ਸਾਹਮਣੇ ਇਹ ਗੱਲ ਸਪਸ਼ਟ ਕਰ ਹੀ ਦੇਣੀ ਚਾਹੀਦੀ ਸੀ, ਪਰ ਹੁਣ ਵੀ ਹੋ ਹੀ ਗਈ ਹੈ। ਕਈ ਕਹਿੰਦੇ ਆ ਕਿ ਜੀ ਉਹਨੇ ਆਹ ਕੀਤਾ ਤੇ ਉਹ ਕੀਤਾ, ਆਖੇ ਜੀ ਸ਼ਹੀਦੀ ਯਾਦਗਾਰ ਬਣਵਾਤੀ। ਇਹ ਗੱਲ ਸੁਖਬੀਰ ਵੀ ਕਹਿੰਦਾ ਕਿ ਮੈਂ ਯਾਦਗਾਰ ਬਣਵਾਤੀ। ਅਸੀਂ ਭਾਈ ਤੁਹਾਡੀ ਇਸ ਗੱਲ ਦੀ ਕਦਰ ਵੀ ਕੀਤੀ। ਕਿਸੇ ਵੀ ਸਿੱਖ ਨੇ ਜਿਹੜਾ ਚੰਗਾ ਕੀਤਾ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਜਦੋਂ ਉਹ ਮਾੜੀ ਗੱਲ ਕਰੇ ਉਦੋਂ ਤਿਰਸਕਾਰ ਵੀ ਉਹਦਾ ਲਾਜ਼ਮੀ ਹੋਏ। ਚੰਗੇ ਨੂੰ ਚੰਗਾ ਵੀ ਕਵਾਂਗੇ, ਮਾੜੇ ਨੂੰ ਮਾੜਾ ਵੀ ਕਵਾਂਗੇ। ਸੋ ਬਾਬੇ ਜਰਨੈਲ ਸਿੰਘ ਦੇ ਬਿਲਕੁਲ ਉਲਟ ਚੱਲ ਕੇ ਬ੍ਰਾਹਮਣਵਾਦ ਨੂੰ, ਭਾਰਤ ਮਾਤਾ ਨੂੰ ਮੱਥਾ ਟੇਕ ਕੇ ਇਹਨੂੰ ਕਹਿਣਾ ਕਿ ਜੀ ਬੜੀ ਸਿਆਣਪ ਹੈ, ਫਿਰ ਬਾਬਾ ਜਰਨੈਲ ਸਿੰਘ ਨੂੰ ਸਿਆਣਪ ਨਹੀਂ ਸੀ? ਐਰ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਹੁੰਦਾ। ਅਸੀਂ ਤਾਂ ਇਹੀ ਗੱਲ ਕਵਾਂਗੇ ਕਿ ਜੇ ਸਿਆਲਕਾ ਸਾਹਿਬ ਨਾ ਆਰ ਲਾਉਂਦੇ, ਉਦਣ ਗੱਲ ਨਾ ਸ਼ੁਰੂ ਕਰਦੇ, ਤਾਂ ਸ਼ਾਇਦ ਇਸ ਘੱਲੂਘਾਰੇ ਦੇ ਦਿਹਾੜੇ ਮੌਕੇ ਇਹ ਗੱਲ ਬਚੀ ਰਹਿੰਦੀ। ਹੁਣ ਤਾਂ ਖਲਾਰਾ ਪਏਗਾ ਔਰ ਕਾਫੀ ਜ਼ਿਆਦਾ ਪਏਗਾ। ਤੇ ਬਹੁਤ ਸਾਰੇ ਭਰਾ ਕਹਿੰਦੇ ਨੇ ਕਿ ਇਹ ਇੱਕ ਵਾਰੀ ਕੱਟਾ ਕੱਟੀ ਨਿਕਲ ਹੀ ਜਾਣਾ ਚਾਹੀਦਾ। ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਮਨਾਂ 'ਚ ਇਹ ਵਹਿਮ ਆ ਬਈ ਇਹ ਜੀ ਟਕਸਾਲ ਆ ਤੇ ਬਾਬਾ ਜਰਨੈਲ ਸਿੰਘ ਦੀ ਥਾਂ ਤੇ ਬੈਠਾ ਹੈ, ਇਹ ਗੱਲ ਨਿਬੜੀ ਜਾਣੀ ਚਾਹੀਦੀ ਹੈ। ਸੱਚੀ ਗੱਲ ਆ, ਜਦੋਂ ਇੱਕ ਵਕਤ ਸੀ ਫੈਡਰੇਸ਼ਨ ਦੀ ਬੜੀ ਚੜ੍ਹਤ ਹੁੰਦੀ ਸੀ, ਸਾਡੇ ਸਰਕਲ ਦੇ ਵਿੱਚੋਂ ਇੱਕ ਨੌਜਵਾਨ ਹੋਣ ਵਾਲੀਆਂ ਫੈਡਰੇਸ਼ਨਾਂ ਦੇ ਵਿੱਚੋਂ ਇੱਕ ਧੜੇ ਨਾਲ ਜੁੜ ਗਿਆ। ਉਹ ਬਹੁਤ ਹੀ ਮਾਨਸਿਕ ਤੌਰ ਤੇ ਸੰਤਾਪ ਵਿੱਚ ਆ ਗਿਆ ਵੀ ਮੈਂ ਤਾਂ ਜਿਹੜਾ ਫੈਡਰੇਸ਼ਨ ਬਾਰੇ ਪੜ੍ਹਿਆ ਤੇ ਸੁਣਿਆ ਸੀ, ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ, ਭਾਈ ਦਲਜੀਤ ਸਿੰਘ, ਭਾਈ ਗੁਰਜੀਤ ਸਿੰਘ ਵਾਲੀ ਫੈਡਰੇਸ਼ਨ, ਇਹ ਤਾਂ ਬਿਲਕੁਲ ਹੀ ਹੋਰ ਚੀਜ਼ ਆ। ਅਸੀਂ ਆਖਿਆ ਵੀ ਜੇ ਤੈਨੂੰ ਅਸੀਂ ਸਮਝਾਉਂਦੇ ਤੂੰ ਕਿੱਥੇ ਮੰਨਣਾ ਸੀ। ਇਵੇਂ ਹੀ ਬਾਦਲ ਦਲ ਜਿਹੜਾ ਆਪਦੇ ਆਪ ਨੂੰ ਅਕਾਲੀ ਦਲ ਕਹਾਉਂਦਾ ਜਾਂ ਬਾਕੀ ਅਕਾਲੀ ਧੜੇ, ਕੀ ਇਹ ਉਹੋ ਜਿਹੇ ਅਕਾਲੀ ਹੈਗੇ ਜਿਹੋ ਜਿਹੇ ਅਕਾਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਮੌਕੇ ਪ੍ਰਗਟ ਹੋਏ ਸੀ? ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ। ਇਹ ਅਕਾਲੀ, ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ ਨੇ, ਇਹ ਅਕਾਲੀ ਨਹੀਂ ਹੈਗੇ। ਇਵੇਂ ਹੀ ਸੰਤ ਸ਼ਬਦ ਹੈ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਕੋਈ ਕਹਿੰਦਾ ਵੀ ਸੰਤਾਂ ਨੇ ਐ ਕਿਹਾ, ਸੰਤਾਂ ਦੀ ਗੱਲ, ਤਾਂ ਬੜਾ ਸਵਾਦ ਆਉਂਦਾ, ਬੜਾ ਆਨੰਦ ਆਉਂਦਾ। ਪਰ ਇਸੇ ਸ਼ਬਦ ਦਾ ਆਸਰਾ ਲੈ ਕੇ ਬੜੇ ਲੋਕ ਤੁਰੇ ਫਿਰਦੇ ਆ ਜਿਹੜੇ ਸੰਤ ਪੁਣੇ ਦੇ ਬਿਲਕੁਲ ਨੇੜੇ ਤੇੜੇ ਵੀ ਨਹੀਂ। ਨਸ਼ਰ ਹੋਣਾ ਚਾਹੀਦਾ ਵੀ ਸਹੀ ਕੌਣ ਆ ਤੇ ਗਲਤ ਕੌਣ। ਸ਼ਬਦਾਂ ਦਾ ਇੱਕ ਆਪਣਾ ਹੀ ਅਰਥ ਹੁੰਦਾ। ਜਿਵੇਂ ਸਿੱਖ ਕੌਮ ਲਈ ਜੂਝਣ ਵਾਲੇ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਆਪਾਂ ਜੁਝਾਰੂ, ਖਾੜਕੂ ਕਹਿੰਦੇ ਰਹੇ। ਇੰਡੀਅਨ ਸਟੇਟ ਕਹਿੰਦੀ ਸੀ ਇਹ ਸਿਰਫਰੇ, ਕਾਤਲ, ਦਰਿੰਦੇ ਆ, ਦਹਿਸ਼ਤਗਰਦ ਨੇ, ਟੈਰਰਿਸਟ ਨੇ। ਜਦੋਂ ਆਪਾਂ ਕਹਿੰਦੇ ਸੀ ਵੀ ਖਾਲਿਸਤਾਨ ਦੀ ਗੱਲ, ਉਹ ਕਹਿੰਦੇ ਸੀ ਇਹ ਤਾਂ ਅੱਤਵਾਦ ਆ, ਵੱਖਵਾਦ। ਜਦੋਂ ਆਪਾਂ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦੇ ਨੌਜਵਾਨ ਆਪਣੇ ਰੋਹ ਦਾ ਪ੍ਰਗਟਾਵਾ ਕਰਦੇ ਆ, ਤਾਂ ਦਮਦਮੀ ਟਕਸਾਲ ਦਾ ਪਲੇਟਫਾਰਮ ਹੁਣ ਕਹਿਣ ਲੱਗ ਗਿਆ ਇਹ ਤਾਂ ਹੁੱਲੜਬਾਜੀ। ਸ਼ਬਦ ਜਿਹੜੇ ਨੇ ਉਹ ਕਿਹੜੇ ਵਰਤਣੇ ਚਾਹੀਦੇ ਆ ਤੇ ਕਿਹੜੇ ਵਰਤੇ ਜਾ ਰਹੇ। ਖੈਰ, ਅੱਜ ਪੁਲਿਸ ਨਾਲ ਸੰਬੰਧਿਤ ਦੋ ਘਟਨਾਵਾਂ ਨੇ। ਇੱਕ ਕੋਈ ਪੁਲਿਸ ਅਫਸਰ ਰਿਟਾਇਰ ਹੋਇਆ ਤੇ ਸੋਸ਼ਲ ਮੀਡੀਆ ਉੱਤੇ ਲਗਾਤਾਰ
ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਜੀ ਪੁਲਿਸ ਸਮੇਤ ਆਮ ਪਬਲਿਕ ਵੀ ਬੜੀ ਦੁਖੀ ਆ, ਰੋ ਰਹੇ ਨੇ ਬਰਾਗ ਵਿੱਚ ਵੀ ਜੀ ਇਸ ਪੁਲਿਸ ਅਫਸਰ ਨੇ ਤਾਂ ਬੜੀ ਕਮਾਲ ਕੀਤੀ ਹੈ ਜੀ, ਇਹਨੂੰ ਕਿਉਂ ਰਿਟਾਇਰ ਹੋ ਗਏ। ਪਰ ਦੂਜੇ ਪਾਸੇ ਪਟਿਆਲੇ ਦੇ ਵਿੱਚ ਅੱਜ ਪੁਲਿਸ ਮੁਲਾਜ਼ਮਾਂ ਨੇ ਧਰਨਾ ਦੇ ਰਹੇ ਨੌਜਵਾਨਾਂ ਦੇ ਉੱਤੇ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਇੱਕ ਡੀਐਸਪੀ ਆ ਕੋਈ ਸਿੰਗਲਾ ਸ਼ਾਇਦ, ਉਹਦੀਆਂ ਫੋਟੋਆਂ ਜਿਹੜੀਆਂ ਨੇ ਉਹ ਇਸ ਮੌਕੇ ਸੋਸ਼ਲ ਮੀਡੀਆ ਤੇ ਦੇਖ ਕੇ ਉਹ ਇੰਨਾ ਬੇਰਹਿਮ ਤੇ ਬੇਕਿਰਕ ਲਾਠੀ ਚਾਰਜ ਅੱਜ ਹੋਇਆ ਹੈ ਕਿ ਗੱਲ ਕੋਈ ਕਹਿਣ ਸੁਣਨ ਵਾਲੀ ਨਹੀਂ। ਜਿਹੜਾ ਵੀ ਬੰਦਾ ਉਹ ਵੀਡੀਓਜ਼ ਨੂੰ ਦੇਖਦਾ, ਫੋਟੋਆਂ ਨੂੰ ਦੇਖਦਾ, ਤਰਾਹ ਤਰਾਹ ਕਰ। ਜੇ ਇਹੀ ਕੁਝ ਕਾਂਗਰਸ ਦੇ ਬਾਦਲ ਦਲ ਦੇ ਰਾਜ ਵਿੱਚ ਵਾਪਰਦਾ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਨੇ ਪੂਰੀ ਗਹਿ ਗੱਚ ਬਿਆਨਬਾਜ਼ੀ ਕਰਨੀ ਸੀ। ਪਰ ਅੱਜ ਬਦਲਾਅ ਵਾਲੀ ਇਨਕਲਾਬੀ ਸੋਚ ਵਾਲੀ ਪਾਰਟੀ ਨੇ ਜਿਸ ਤਰੀਕੇ ਨਾਲ ਪਟਿਆਲੇ ਦੀ ਧਰਤੀ ਉੱਤੇ ਇਸ ਹੰਕਾਰੀ ਬਿਰਤੀ ਦਾ ਪ੍ਰਗਟਾਵਾ ਕੀਤਾ, ਖਾਕੀ ਵਰਦੀ ਦਾ ਇਹ ਕਹਿਰ ਬਹੁਤ ਮਾੜਾ ਲੱਗੇ। ਇਸ ਤਰੀਕੇ ਦੀਆਂ ਘਟਨਾਵਾਂ ਹੁਣ ਲਗਾਤਾਰ ਵਾਪਰ ਰਹੀਆਂ ਨੇ। ਇੱਕ ਹੋਰ ਘਟਨਾ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਇੱਕ ਨੌਜਵਾਨ ਨੂੰ ਬਹੁਤ ਕੁੱਟਿਆ, ਪਰ ਉਹ ਕੁੱਟ ਖਾ ਕੇ ਵੀ ਇਹ ਨਹੀਂ ਪੁੱਛ ਰਿਹਾ ਕਿ ਮੇਰਾ ਕਸੂਰ ਤਾਂ ਦੱਸ ਦਿਓ, ਵਿਚਾਰਾ ਮਿੰਟਾਂ ਕਰਦਾ ਫਿਰਦਾ, ਮੈਨੂੰ ਮੇਰਾ ਮੋਬਾਈਲ ਤਾਂ ਦੇ ਦਿਓ, ਮੇਰਾ ਬਟੂਆ ਤਾਂ ਦੇ। ਇਹ ਪੁਲਿਸ ਜਿਹੜੀ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਜਦੋਂ ਹੱਥ ਪਾਉਂਦੀ ਆ, ਜਿਵੇਂ ਆ ਜੋਬਨਜੀਤ ਪਤਾ ਨਹੀਂ ਕੀ ਉਹ ਪਾਇਆ ਜਿਹੜਾ ਮਜੀਠੀਏ, ਉਹਨਾਂ ਕੋਲੇ ਸਾਧਨ ਆ, ਸਕਿੰਟਾਂ ਦੇ ਵਿੱਚ ਹੀ ਅਗਲੇ ਹਾਈਕੋਰਟ ਚਲੇ ਜਾਂਦੇ। ਅੱਜ ਉਹ ਰਿਹਾ ਵੀ ਹੋ ਗਏ ਸ਼ਾਮ ਦੇ ਟਾਈਮ। ਪਰ ਆਮ ਬੰਦਾ ਕੀ ਕਰੇ? ਰੋਟੀ ਮੰਗਦੇ ਲੋਕ ਕਿਹੜੇ ਖੂਹ 'ਚ ਡਿੱਗਣ। ਕਹਿੰਦੇ ਆ ਨਾ ਕਿ ਜੀ ਬੜਾ ਇੱਥੇ ਨਸ਼ਾ ਹੋ ਗਿਆ, ਇੱਥੇ ਜੀ ਬਹੁਤ ਲੋਕ ਬਾਹਰ ਨੂੰ ਭੱਜੇ ਜਾਂਦੇ ਆ, ਡੌਂਕੀ ਲਾ ਕੇ ਬਹੁਤ ਮਾੜਾ ਹੋ ਗਏ। ਪਰ ਇਸ ਮੁਲਕ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਕੋਈ ਪੁੱਛਦਾ ਨਹੀਂ। ਪੱਗ ਦਾੜੇ ਵਾਲੇ ਦੀ, ਗਾਤਰੇ ਕਿਰਪਾਨ ਵਾਲੇ ਦੀ ਤਾਂ ਖਾਸ ਤੌਰ ਤੇ ਇੱਥੇ ਬੇਕਦਰੀ ਹੋ ਰਹੀ। ਨੌਕਰੀਆਂ ਧੜਾ ਧੜ ਦਿੱਤੀਆਂ ਜਾ ਰਹੀਆਂ ਨੇ, ਪਰ ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਹੱਕਾਂ ਦੀ, ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਬਹੁਤ ਜ਼ਿਆਦਾ ਮਾੜਾ ਮੰਨਿਆ ਜਾਂਦਾ ਅਫਸਰਸ਼ਾਹੀ ਵੱਲੋਂ। ਜੇਕਰ ਕੋਈ ਬੰਦਾ ਹਿਮਾਚਲ 'ਚ ਐਂਟਰੀ ਕਰਦਾ ਹੈ, ਉੱਥੇ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਕਿ ਹਿਮਾਚਲ ਦੇ ਵਿੱਚ ਗੈਰ ਹਿਮਾਚਲੀਆਂ ਤੇ ਜ਼ਮੀਨ ਖਰੀਦਣ ਉੱਤੇ ਰੋਕ ਹੈ। ਇਵੇਂ ਹੀ ਇਸੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਇਹ ਆ ਕਿ ਜੇ ਇੱਥੇ ਕੰਮ ਕਰਨਾ ਹੈ ਤਾਂ ਸਾਡੇ ਸੂਬੇ ਦੀ ਬੋਲੀ ਬੋਲਣੀ ਪਊ। ਤੀਜਾ ਇਹ ਕਿ ਕਈ ਸੂਬਿਆਂ ਦੇ ਵਿੱਚ ਇਹ ਆ ਕਿ ਤੁਹਾਡੀ ਇੱਥੇ ਵੋਟ ਨਹੀਂ ਬਣਨੀ। ਤੁਸੀਂ ਰੋਟੀ ਖਾ ਸਕਦੇ ਹੋ, ਕਮਾਈ ਕਰੋ, ਪਰ ਵੋਟ ਆਪਦੇ ਸੂਬੇ 'ਚ ਰੱਖੋ। ਤੁਸੀਂ ਇੱਥੇ ਅੱਜ 5 ਹੋ, ਕੱਲ ਨੂੰ 500 ਹੋ ਗਏ, 5000 ਹੋ ਗਏ, ਤੁਸੀਂ ਤਾਂ ਇੱਥੇ ਆਪਦਾ ਐਮਐਲਏ ਐਮਪੀ ਬਣਾ ਕੇ ਸਾਡੇ ਹਿੱਤਾਂ ਦੇ ਉਲਟ ਭੁਗਤੋਗੇ। ਇਹੋ ਜਿਹੀਆਂ ਗੱਲਾਂ ਸਾਰੇ ਭਾਰਤ ਵਿੱਚ ਹੋ ਰਹੀਆਂ ਨੇ, ਪਰ ਪੰਜਾਬ ਦੇ ਵਿੱਚ ਇਹ ਗੱਲਾਂ ਕਰਨ ਵਾਲਿਆਂ ਨੂੰ ਸਾਰਾ ਮੁਲਕ ਗਾਲਾਂ ਕੱਢਦਾ ਤੇ ਪੰਜਾਬ ਦੇ ਜਿੰਨੇ ਸਿਆਸੀ ਆਗੂ ਨੇ ਉਹ ਵੀ ਖਿਲਾਫ। ਕੀ ਇੱਥੇ ਕੋਈ ਸਿਆਸੀ ਪਾਰਟੀ, ਆਪਾਂ ਇਹ ਨਹੀਂ ਕਹਿੰਦੇ ਕਿ ਅਮਰਤਪਾਲ ਸਿੰਘ ਵਾਲੀ ਪਾਰਟੀ ਐਲਾਨ ਕਰੇ, ਸਾਰੀਆਂ ਪਾਰਟੀਆਂ ਤੇ ਇਲਜ਼ਾਮ ਆ, ਕਿਉਂ ਨਹੀਂ ਇਹ ਏਜੰਡਾ ਬਣਾਉਂਦੇ ਕਿ ਜੇ ਅਸੀਂ ਸੱਤਾ ਚਾਹੇ ਅਸੀਂ ਕਾਨੂੰਨ ਬਣਾਵਾਂਗੇ ਕਿ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਕੋਈ ਇੱਥੇ ਜਗ੍ਹਾ ਨਹੀਂ ਖਰੀਦ ਸਕਦਾ। ਅਸੀਂ ਕਾਨੂੰਨ ਬਣਾਵਾਂਗੇ ਕਿ ਪੰਜਾਬੀ ਬੋਲੀ ਜ਼ਰੂਰੀ ਆ, ਚਾਹੇ ਕੋਈ ਅਨਪੜ੍ਹ ਆ ਤੇ ਚਾਹੇ ਪੜ੍ਹਿਆ ਲਿਖਿਆ, ਚਾਹੇ ਕੰਮ ਜਿਹੜਾ ਮਰਜ਼ੀ ਕਰਨਾ। ਤੀਜਾ ਇਹ ਕਿ ਬਾਹਰੋਂ ਆਏ ਬੰਦਿਆਂ ਨੂੰ ਇੱਥੇ ਵੋਟ ਦਾ ਹੱਕ ਨਹੀਂ।
ਚੌਥਾ ਇਹ ਕਿ 80% ਰਿਜ਼ਰਵੇਸ਼ਨ ਆ ਪੰਜਾਬ ਦੇ ਡੋਮੀਸਾਈਲਸ ਨੂੰ, ਪੰਜਾਬ ਦੇ ਵਸਿੰਦਿਆਂ ਨੂੰ। ਹੁਣ ਪੰਜਾਬੀ ਬੰਦੇ ਲਈ ਕੰਮ ਹੈ ਨਹੀਂ। ਸਰਕਾਰੀ ਅਤੇ ਗੈਰ ਸਰਕਾਰੀ ਸੈਕਟਰ ਵਿੱਚ ਆਊਟਸਾਈਡਰਸ ਦਾ ਬੋਲਬਾਲਾ। ਹੁਣੇ ਸਰਕਾਰ ਬਣੀ ਆ ਬਿਹਾਰ 'ਚ, ਉਹਨਾਂ ਨੇ ਐਲਾਨ ਕਰਤਾ ਕਿ ਜਿਹੜੇ ਬੰਗਲਾਦੇਸ਼ੀ ਇੱਥੇ ਰਹਿੰਦੇ ਆ, ਭਾਜੋ ਇੱਥੋਂ, ਬਿਹਾਰ ਛੱਡ ਜਾਓ। ਸਾਰੀ ਪੰਜਾਬ ਦੇ ਵਿੱਚ ਚਰਚਾ ਛਿੜੀ ਹੋਈ ਆ ਕਿ ਉਹ ਪੰਜਾਬ ਨੂੰ ਆਉਣਗੇ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਇਹ ਲੋਕ ਇੱਥੇ ਇਹਨਾਂ ਲਈ ਵਿਪਤਾ ਬਣਨਗੇ, ਸਥਾਨਕ ਲੋਕਾਂ ਲਈ। ਉਹ ਪੰਜਾਬ ਦੇ ਵਿੱਚ ਵੋਟਾਂ ਦਾ SIR ਦਾ ਰੌਲਾ ਹੈ। ਅੱਜ ਬੜਾ ਇਸ ਗੱਲ ਦਾ ਮਸਲਾ ਬਣਿਆ ਹੋਇਆ ਹੈ ਕਿ SIR ਦੇ ਵਿੱਚ ਯੂਪੀ ਬਿਹਾਰ ਦੇ ਲੋਕ ਉੱਥੇ ਵੀ ਵੋਟ ਬਣਾਈ ਫਿਰਦੇ ਆ, ਇੱਥੇ ਵੀ। ਸੋ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਹਨੇ ਕਰਨੀ ਹੈ, ਜਦੋਂ ਕਿ ਇੱਥੋਂ ਦੀ ਸਰਕਾਰ ਨੇ ਸਾਰੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਯੂਪੀ ਬਿਹਾਰ ਦੇ ਤੇ ਹਰਿਆਣੇ ਹਿਮਾਚਲ ਦੇ ਲਾਏ ਹੋਏ ਨੇ। ਕੌਣ ਪੰਜਾਬ ਨੂੰ ਬਚਾਊ? ਕੱਲ ਪਰਸੋਂ ਆਪਾਂ ਗੱਲ ਕੀਤੀ ਸੀ ਨਾ ਕਿ ਬਿਜਲੀ ਬੋਰਡ ਦਾ, ਰੈਗੂਲੇਟਰੀ ਬੋਰਡ ਦਾ ਹਿਮਾਚਲ ਦਾ ਲਾਇਆ, ਇਦਾਂ ਹੀ ਹੋਰ ਨੇ। ਖੈਰ, ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।